ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਕਹਾ ਸੁਹਾਨ ਕਉ ਸਿਮਰਤ ਸੁਨਾਏ ਕਹਾ ਸਾਖਤ ਪਹਿ ਹਰ ਗੁਣ ਗਾਏ ਰਾਮ 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 ਰਮੇ ਰਮ ਰਹੀਐ ਸਾਖਤ ਸਿਉ ਭੂਲ ਨਹੀਂ ਕਹੀਐ
ਕਉਆ ਕਹਾ ਕਪੂਰ ਚਰਾਏ, ਕਹਿ ਵਿਸਿਆਰ ਕਉ ਦੂਧ ਪਿਆਏ। ਸਤ ਸੰਗਤ ਮਿਲ ਬਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਕਤ ਸਵਾਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਓਆ ਕੋ ਸਹਿਜ ਨਾ ਜਾਈ। ਕਹਾ ਸੁਆਨ ਕਉ ਸਿਮਰਤ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਜਿੱਥੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਤੀਰਥ ਯਾਤਰਾ ਸਤਿਗੁਰੂ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ, ਉੱਥੇ ਨਾਲ ਨਾਲ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਸਤ ਸੰਗਤ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆ ਬਣਾਉਣ ਲਈ ਹੋਰ ਵੀ ਕੋਈ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਕਾ ਹਰ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ, ਕਿਉਂਕਿ ਜੀਵਨ ਦੇ ਅੰਦਰ ਸਤ ਸੰਗਤ ਦੀ ਪ੍ਰਾਪਤੀ ਹੋ ਜਾਣੀ ਇਹ ਸਭ ਤੋਂ ਵੱਡਾ ਤੇ ਪਰਮ ਲਾਹਾ ਹੈ ਜੀਵਨ ਦੀ ਸਫਲਤਾ ਦੇ ਲਈ। ਇਹ ਸਭ ਤੋਂ ਪਰਮ ਸਾਧਨ ਹੈ ਸਤ ਸੰਗਤ ਕਰਨੇ ਦਾ। ਹੋਰ ਜਿੰਨੇ ਵੀ ਦੁਨੀਆ ਦੇ ਸਾਧਨ ਹਨ, ਬਹੁਤੀ ਮਿਹਨਤ ਕਰਕੇ ਤੇ ਫਲ ਥੋੜ੍ਹਾ ਜਿਹਾ ਹੀ ਪ੍ਰਾਪਤ ਹੁੰਦਾ, ਪਰ ਸਤ ਸੰਗਤ ਵੀ ਜੁੜ ਕੇ ਥੋੜ੍ਹਾ ਵੀ ਸਮਾਂ ਮਹਾਰਾਜ ਸਾਹਿਬ ਜੀ ਦੀ ਪਿਆਰੀ ਸੰਗਤ ਕੀਤੀ ਜਾਵੇ, ਜੀਵਨ ਦੇ ਅੰਦਰ ਲਾਹਾ ਬਹੁਤ ਜ਼ਿਆਦਾ ਪ੍ਰਾਪਤ ਹੁੰਦਾ ਹੈ। ਜੀਵਨ ਦੀ ਸਫਲਤਾ ਲਈ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਹਨ ਗੁਰਬਾਣੀ ਅੰਦਰ। ਕਬੀਰ ਏਕ ਘੜੀ ਆਦਿ ਘਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸਤ ਸੰਗਤ ਵਿੱਚ ਥੋੜ੍ਹੇ ਤੋਂ ਥੋੜ੍ਹਾ ਜਿੰਨਾ ਸਮਾਂ ਵੀ ਬੈਠ ਕੇ ਸਤਿਗੁਰੂ ਜੀ ਦਾ ਜਸ ਸਰਵਣ ਕੀਤਾ ਜਾਵੇ, ਜੀਵਨ ਦੇ ਅੰਦਰ ਵੱਡਾ ਲਾਹਾ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਆਪਣੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਇਹ ਸਮੇਂ ਨੂੰ ਹੋਰ ਵੀ ਸੁਭਾਗਾ ਬਣਾਉਣ ਲਈ ਚਿੱਤ ਬਿਰਤੀ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬੇਨਤੀ ਕਰ ਦੇਵਾਂ, ਸਾਧ ਸੰਗਤ ਜੀ, ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਅੱਜ ਪਾਵਨ ਜਨਮ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਪੂਲੇ ਨਗਰ ਦੇ ਅੰਦਰ ਮਾਤਾ ਧਰਮ ਕੌਰ
ਤੇ ਪਿਤਾ ਬਾਬਾ ਜੋਧ ਸਿੰਘ ਜੀ ਦੇ ਘਰ ਦੇ ਵਿੱਚ 9 ਅਕਤੂਬਰ 1920 ਸਨ ਦੇ ਵਿੱਚ 1720 ਸਨ ਦੇ ਵਿੱਚ ਆਪ ਜੀ ਦਾ ਜਨਮ ਹੋਇਆ। ਆਪ ਦੇ ਪਿਤਾ ਜੋ ਕੌਮ ਦੇ ਵਾਸਤੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਬਾਬਾ ਜੋਧ ਸਿੰਘ ਸਾਹਿਬ ਜੀ ਨੇ, ਜੋ ਧਰਮ ਦੀ ਕਿਰਤ ਕਰਿਆ ਕਰਦੇ ਸਨ, ਜਿਨ੍ਹਾਂ ਦਾ ਜੀਵਨ ਵੀ ਬੜਾ ਸਾਦਗੀ ਵਾਲਾ ਔਰ ਬੜੇ ਪਿਆਰ ਵਾਲਾ, ਬੜੇ ਪਿਆਰ ਦੀ ਮੂਰਤ ਸਨ ਆਪ ਜੀ ਦੇ ਪਿਤਾ ਜੀ। ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜੋ ਪਾਵਨ ਜੀਵਨ ਹੈ, ਸਾਧ ਸੰਗਤ ਜੀ, ਜਿੱਥੇ ਸ਼ਹਾਦਤ ਦੀ ਬੜੀ ਵਿਲੱਖਣਤਾ ਕਥਨ ਕੀਤੀ ਜਾਂਦੀ ਹੈ ਨਾ ਭਾਈ ਸਾਹਿਬ ਜੀ ਦੇ ਜੀਵਨ ਦੇ ਅੰਦਰ, ਕਿ ਬੜੀ ਅਨੋਖੀ ਸ਼ਹਾਦਤ ਦਿੱਤੀ ਹੈ ਇਹਨਾਂ ਨੇ, ਆਪਾ ਜੋ ਵਾ ਕੁਰਬਾਨ ਕੀਤਾ, ਉੱਥੇ ਜੀਵਨ ਬੜਾ ਹੀ ਵਿਲੱਖਣ ਹੈ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ, ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਪਹਿਲੇ ਜਾਮੇ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਸੀ, ਧਰਮ ਕਿਰਤ ਦੀ ਕਰਨੀ, ਵੰਡ ਕੇ ਛਕਣਾ ਤੇ ਦਸਵੰਧ ਗੁਰੂ ਚਰਨਾਂ ਦੇ ਵਿੱਚ ਅਰਪਣ ਕਰਨਾ। ਇਹ ਗਰੀਬ ਨਵਾਜ ਸਤਿਗੁਰੂ ਜੀ ਦੇ ਪਾਏ ਹੋਏ ਜਿਹੜੇ ਪੂਰਨੇ ਹਨ, ਜੋ ਦਸਵੇਂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ 10ਵੇਂ ਜਾਮੇ ਦੇ ਅੰਦਰ ਵੀ ਬਚਨ ਕਹੇ ਸਨ ਕਿ ਕਿਰਤ ਧਰਮ ਦੀ ਕਰਨੀ ਹੈ ਤੇ ਵੰਡ ਕੇ ਛਕਣਾ, ਲੋੜਵੰਦਾਂ ਦੀ ਸਹਾਇਤਾ ਕਰਨੀ ਹੈ ਤੇ ਗੁਰੂ ਚਰਨਾਂ ਦੇ ਵਿੱਚ ਆਪਣੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਅਰਪਣ ਕਰਨਾ ਹੈ। ਐਸਾ ਸਾਦਗੀ ਵਾਲਾ ਤੇ ਪਿਆਰ ਵਾਲਾ ਜੀਵਨ ਹੈ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ। ਅਜੇ ਛੋਟੀ ਹੀ ਆਰਬਲਾ ਤੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਪੰਜਾਂ ਪਿਆਰਿਆਂ ਤੋਂ, ਨਿਤਨੇਮ ਗੁਰਬਾਣੀ ਦਾ ਜਾਪ ਕਰਨਾ ਔਰ ਧਰਮ ਦੀ ਕਿਰਤ ਕਰਨੀ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਘਰ ਘਰ ਅੰਦਰ ਧਰਮਸਾਲ, ਐਸਾ ਪ੍ਰਤੱਖ ਨਮੂਨਾ ਸੰਸਾਰ ਦੇ ਅੰਦਰ ਕਾਇਮ ਕੀਤਾ ਸੀ, ਆਪਣੇ ਘਰ ਨੂੰ ਹੀ ਧਰਮਸ਼ਾਲਾ ਬਣਾਇਆ ਸੀ ਭਾਈ ਤਾਰੂ ਸਿੰਘ ਸਾਹਿਬ ਜੀ ਨੇ। ਜਿਹੜਾ ਵੀ ਕੋਈ ਰਾਹੀਗਾਰ ਰਸਤੇ ਵਿੱਚੋਂ ਲੰਘਦਾ ਉਸ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨੀ। ਜੇ ਹਨੇਰੀ ਵੱਡੀ ਰਾਤ ਨੂੰ ਕੋਈ ਰਸਤੇ ਵਿੱਚੋਂ ਲੰਘਦਾ ਕੋਈ ਰਾਹੀਗਾਰ ਆਉਂਦਾ ਤੇ ਉਸ ਨੂੰ ਵਿਸ਼ਰਾਮ ਕਰਨ ਦੇ ਵਾਸਤੇ ਬਿਸਤਰਾ ਵੀ ਦੇ ਦੇਣਾ। ਫਿਰ ਕਿਸੇ ਦੇ ਨਾਲ ਕਦੇ ਵਿਤਕਰਾ ਨਹੀਂ ਸਨ ਕਰਦੇ, ਕਿਸੇ ਵੀ ਮਜ਼ਹਬ ਦਾ, ਕੋਈ ਧਰਮ ਦਾ ਚੱਲ ਕਰਕੇ ਆਉਂਦਾ, ਹਰ ਇੱਕ ਦੇ ਨਾਲ ਪਿਆਰ ਕਰਦੇ ਸਨ, ਕਿਉਂਕਿ ਗੁਰਮੁਖਾਂ ਦੀ ਦ੍ਰਿਸ਼ਟੀ ਦੇ ਵਿੱਚ ਕਦੇ ਵੀ ਵੱਖਵਾਦ ਨਹੀਂ ਹੋਇਆ ਕਰਦਾ। ਸਮ ਦ੍ਰਿਸ਼ਟੀ ਦੇ ਨਾਲ ਹਰ ਇੱਕ ਜੀਵ ਨੂੰ ਦੇਖਦੇ ਹਨ, ਭਾਵੇਂ ਕੋਈ ਮੁਸਲਮਾਨ, ਭਾਵੇਂ ਕੋਈ ਹਿੰਦੂ ਮਤ ਵਾਲਾ ਆਉਂਦਾ, ਸਭ ਦੇ ਨਾਲ ਭਾਈ ਸਾਹਿਬ ਜੀ ਪਿਆਰ ਕਰਿਆ ਕਰਦੇ। ਤੇ ਜੇ ਕਿਸੇ ਨਾਲ ਕਦੇ ਵੱਖਵਾਦ ਨਹੀਂ ਸੀ ਕੀਤਾ, ਕਦੇ ਵਖਰੇਵੇਂ ਦੀ ਦ੍ਰਿਸ਼ਟੀ ਦੇ ਨਾਲ ਕਿਸੇ ਨੂੰ ਤੱਕਿਆ ਨਹੀਂ ਸੀ, ਤੇ ਭਾਵੇਂ ਕਿਸੇ ਵੀ ਮਜ਼ਹਬ ਦਾ ਸੀ, ਉਹ ਵੀ ਹਰ ਇੱਕ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਬੜੇ ਪਿਆਰ ਦੀ ਨਿਗਾਹ ਦੇ ਨਾਲ ਦੇਖਿਆ ਕਰਦੇ ਸਨ। ਹਰ ਇੱਕ ਦੇ ਨਾਲ ਪਿਆਰ ਜਤਾਉਣਾ, ਲੋੜਵੰਦਾਂ ਦੇ ਸਹਾਇਕ ਬਣਨਾ। ਤੇ ਉਸ ਸਮੇਂ ਦੇ ਕੁਝ ਹਾਲਾਤ ਅਜਿਹੇ ਸਨ, ਸਿੰਘ ਥੋੜੀ ਕੁ ਗਿਣਤੀ ਵਿੱਚ ਬਾਕੀ ਬਚੇ ਸਨ। ਸਾਧ ਸੰਗਤ ਜੀ, ਜੰਗਲਾਂ ਦੇ ਵਿੱਚ ਰਹਿ ਕਰਕੇ ਸਮਾਂ ਆਪਣਾ ਜਿਹੜਾ ਸੀ ਗੁਜ਼ਾਰਨਾ। ਜਦੋਂ ਕਿਤੇ ਦੁਸ਼ਮਣਾਂ ਦੇ ਨਾਲ ਟਾਕਰਾ ਹੋਣਾ, ਉਹਨਾਂ ਨੂੰ ਬਹੁਤਿਆਂ ਨੂੰ ਮਾਰ ਕਰਕੇ ਇਕੱਲੇ ਇਕੱਲੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀ ਜਾਣਾ। ਤੇ ਧਰਮ ਦੀ ਕਿਰਤ ਕਰਦਿਆਂ ਹੋਇਆਂ, ਇਹ ਲੋੜਵੰਦਾਂ ਦੀ ਸਹਾਇਤਾ ਕਰਦਿਆਂ ਹੋਇਆਂ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਜਦੋਂ ਜੰਗਲ ਦੇ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਵਾਸਤੇ ਗਏ ਹੈ, ਕਿਉਂਕਿ ਜੀਵਨ ਦਾ ਇਹੋ ਅਸਲ ਦੇ ਵਿੱਚ ਲਕਸ਼ ਬਣਾਇਆ ਹੋਇਆ ਸੀ ਕਿ ਕਿਸੇ ਦੀ ਵੀ ਸਾਨੂੰ ਸੇਵਾ ਮਿਲ ਜਾਵੇ, ਅਸੀਂ ਪਿੱਛੇ ਨਹੀਂ ਹਟਣਾ। ਸੱਚ ਤੇ ਹੱਕ ਦੀ ਗੱਲ ਕਰਿਆ ਕਰਦੇ ਸਨ। ਜੰਗਲ ਵਿੱਚ ਪ੍ਰਸ਼ਾਦਾ ਛਕਾਉਣ ਗਏ, ਚੁਗਲਖੋਰਾਂ ਨੇ ਹਕੂਮਤ ਦੇ ਪਾਸ ਚੁਗਲੀ ਕੀਤੀ ਸੀ। ਉਹ ਸਮੇਂ ਦੀ ਗੱਲ ਹੈ ਸਾਧ ਸੰਗਤ ਜੀ, ਜਦੋਂ ਜਰਵਾਣੇ ਜ਼ਬਰਦਸਤੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਆਪਣੇ ਗੁਲਾਮ ਬਣਾ ਕਰਕੇ ਲੈ ਕੇ ਜਾ ਰਹੇ ਸਨ, ਹਜ਼ਾਰਾਂ ਦੀ ਤਾਦਾਦ ਦੇ ਵਿੱਚ, 18 ਹਜ਼ਾਰ ਦੀ ਗਿਣਤੀ ਦੇ ਵਿੱਚ ਜਰਵਾਣੇ ਜ਼ਬਰਦਸਤੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਲੈ ਕਰਕੇ ਜਾਂਦੇ ਸਨ।
7 ਦਿਨਾਂ ਦੇ ਭੁੱਖੇ ਸਿੰਘ ਸਨ, ਜੰਗਲ ਦੇ ਵਿੱਚ ਪੰਗਤ ਲਾ ਕੇ ਬੈਠੇ ਹੋਏ ਆ। ਜਦੋਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਬਚਨ ਸੁਣਿਆ ਕਿ ਜਰਵਾਣੇ ਹਿੰਦੁਸਤਾਨ ਦੀ ਪੱਤ ਆਪਣੇ ਗੁਲਾਮ ਬਣਾ ਕਰਕੇ ਲੈ ਕੇ ਜਾ ਰਹੇ ਆ, ਉਸੇ ਸਮੇਂ 7 ਦਿਨਾਂ ਦੇ ਭੁੱਖੇ ਸਿੰਘਾਂ ਨੇ ਪ੍ਰਸ਼ਾਦੇ ਵਾਪਸ ਫੜਾ ਦਿੱਤੇ ਤੇ ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗੇ, ਜੀ ਜਿਉਂਦੇ ਰਹੇ ਤਾਂ ਭਾਈ ਸਾਹਿਬ ਫੇਰ ਆ ਕੇ ਅਸੀਂ ਛਕਾਂਗੇ। ਤੇ ਸਾਧ ਸੰਗਤ ਜੀ, ਹਿੰਦੁਸਤਾਨ ਦੀ ਪੱਤ ਨੂੰ ਬਚਾ ਕੇ ਸਿੰਘਾਂ ਨੇ ਲਿਆਂਦਾ ਸੀ। ਫਿਰ ਕੇਵਲ ਇੰਨੀ ਕੁ ਗੱਲ ਤੋਂ ਹੀ ਦਰਬਾਣਿਆਂ ਨੇ ਜੋ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕਰਕੇ ਇਹਨਾਂ ਨੂੰ ਸ਼ਹੀਦ ਕਰਨਾ ਕੀਤਾ ਸੀ। ਔਰ ਐਸੇ ਮਹਾਨ ਸੂਰਬੀਰ ਯੋਧੇ ਹਨ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਸਾਧ ਸੰਗਤ ਜੀ ਪਾਵਨ ਜਨਮ ਦਿਹਾੜਾ ਹੈ। ਤੇ ਇਹਨਾਂ ਦੇ ਜਨਮ ਦਿਹਾੜੇ ਤੇ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਕੇਵਲ ਸੰਖੇਪ ਰੂਪ ਦੇ ਵਿੱਚ ਹੀ ਬੇਨਤੀ ਕੀਤੀ ਹੈ। ਔਰ ਸਾਧ ਸੰਗਤ ਜੀ, ਕੌਮੀ ਜਰਨੈਲ, ਕੌਮੀ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਦਾ ਅੱਜ ਜੋ ਸ਼ਹਾਦਤ ਦਾ ਦਿਨ ਵੀ ਹੈ, ਜਿਨ੍ਹਾਂ ਨੇ ਕੌਮ ਦੇ ਵਾਸਤੇ ਆਪ ਇਹ ਸਾਧ ਸੰਗਤ ਜੀ ਕੌਮ ਤੋਂ ਆਪਾਂ ਨਿਸ਼ਾਵਰ ਕਰਨ ਦੇ ਵਾਸਤੇ ਇਸ ਰਸਤੇ ਨੂੰ ਚੁਣਨਾ ਕੀਤਾ ਸੀ। ਐਸੀ ਵਿਲੱਖਣਤਾ ਤਿਨਾਂ ਦੀ ਸ਼ਹਾਦਤ ਦੇ ਵਿੱਚ ਹੈ ਕਿ ਭਾਵੇਂ ਹੋਰ ਵੀ ਬੜੇ ਸੰਸਾਰ ਦੇ ਅੰਦਰ ਸ਼ਹੀਦਾਂ ਦਾ ਇਤਿਹਾਸ ਅਸੀਂ ਸਰਵਣ ਕਰਦੇ ਹਾਂ, ਸਾਧ ਸੰਗਤ ਜੀ ਜਿਨ੍ਹਾਂ ਆਪਾਂ ਕੁਰਬਾਨ ਕਰਨ ਦੇ ਵਾਸਤੇ ਸੰਘਰਸ਼ ਲੜਨਾ ਕੀਤਾ, ਪਰ ਬੜੀ ਵਿਲੱਖਣਤਾ ਹੈ ਦੋਵਾਂ ਹੀ ਸੂਰਬੀਰ ਯੋਧਿਆਂ ਦੇ ਜੀਵਨ ਦੇ ਅੰਦਰ, ਜਿਨ੍ਹਾਂ ਨੇ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮ ਕਰਕੇ ਗਲ ਵਿੱਚ ਪਾ ਕੇ ਉੱਚੀ ਆਵਾਜ਼ ਦੇ ਵਿੱਚ ਜੈਕਾਰੇ ਗਜਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। ਅੱਜ 9 ਅਕਤੂਬਰ ਇਹ ਦਿਨ ਹੈ 1992 ਦੇ ਵਿੱਚ ਸਾਧ ਸੰਗਤ ਜੀ, ਇਹ ਦੋਵਾਂ ਹੀ ਕੌਮੀ ਜਰਨੈਲਾਂ ਨੇ ਜੋ ਹੱਸਦਿਆਂ ਹੋਇਆਂ ਫਾਂਸੀ ਦੇ ਰੱਸੇ ਜਿਹੜੇ ਸਨ ਚੁੰਮ ਕਰਕੇ ਆਪਣੇ ਗਲਾਂ ਵਿੱਚ ਪਾਏ ਤੇ ਸ਼ਹਾਦਤ ਦਾ ਜਾਮ ਪੀਤਾ ਸੀ। ਪਰ ਇਹ ਕਾਰਨ ਕੀ ਸੀਗਾ ਸਾਧ ਸੰਗਤ ਜੀ ਇਸ ਪਾਸੇ ਤੁਰਨ ਦਾ? ਜਿਹੜਾ ਪਹਿਲਾ ਜੀਵਨ ਸੀ ਨਾ ਇਹਨਾਂ ਦੋਨਾਂ ਹੀ ਸੂਰਬੀਰ ਯੋਧਿਆਂ ਦਾ, ਉਹ ਖਾਲਸਾ ਕਾਲਜ ਦੇ ਵਿੱਚ ਪੜ੍ਹਦਿਆਂ ਹੋਇਆਂ ਭਾਵੇਂ ਆਮ ਦੁਨਿਆਵੀ ਲੜਾਈਆਂ ਕਰਦੇ ਸਨ, ਝਗੜੇ ਕਰਿਆ ਕਰਦੇ ਸੀ, ਕਦੇ ਕਿਸੇ ਨਾਲ ਲੜਾਈ ਕਰ ਲਈ, ਕਦੇ ਕਿਸੇ ਨਾਲ। ਤੇ ਇਉਂ ਵੀ ਜੀਵਨ ਦੇ ਵਿੱਚ ਮਿਲਦਾ ਹੈ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਕਿ ਪਹਿਲਾ ਨਾਮ ਚੰਗਿਆੜਾ ਬਦਮਾਸ਼ ਕਰਕੇ ਵੀ ਲੋਕ ਜਾਣਿਆ ਕਰਦੇ ਸਨ। ਜਦੋਂ ਕੋਈ ਵੀ ਲੜਾਈ ਦੀ ਗੱਲ ਹੋਣੀ ਤੇ ਪਹਿਲਾ ਨਾਮ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਆਉਣਾ। ਖਾਲਸਾ ਕਾਲਜ ਦੇ ਵਿੱਚ ਬੜੀਆਂ ਇਹਨਾਂ ਦੀਆਂ ਸ਼ਿਕਾਇਤਾਂ ਜਾਇਆ ਕਰਦੀਆਂ ਸਨ, ਪਰ ਬੜੀ ਇੱਕ ਗੱਲ ਅਜਬ ਜੀ ਸੀ ਕਿ ਪ੍ਰਿੰਸੀਪਲ ਨੂੰ ਅਜੇ ਤੱਕ ਇਹਨਾਂ ਦੇ ਅਸਲ ਨਾਮ ਦਾ ਪਤਾ ਹੀ ਨਹੀਂ ਸੀਗਾ। ਚੰਗਿਆੜਾ ਬਦਮਾਸ਼ ਕਰਕੇ ਹਰ ਕੋਈ ਜਾਣਦਾ ਸੀ ਕਿ ਬੜੀਆਂ ਲੜਾਈਆਂ ਕਰਦਾ, ਤੇ ਪ੍ਰਿੰਸੀਪਲ ਨੂੰ ਬੜੇ ਸਨਮਰ ਹੋ ਕੇ ਹਰ ਰੋਜ਼ ਜਾ ਕੇ ਸਤਿ ਸ੍ਰੀ ਅਕਾਲ ਬੁਲਾਉਣੀ। ਤੇ ਪ੍ਰਿੰਸੀਪਲ ਦੇ ਨਜ਼ਰਾਂ ਦੇ ਵਿੱਚ ਸਾਧ ਸੰਗਤ ਜੀ ਬੜੇ ਸੁਚੱਜੇ ਢੰਗ ਦੇ ਨਾਲ ਜ਼ਿੰਦਗੀ ਬਤੀਤ ਕਰਨ ਵਾਲੇ ਸਨ ਭਾਈ ਹਰਜਿੰਦਰ ਸਿੰਘ ਜਿੰਦਾ। ਤੇ ਉਸ ਸਮੇਂ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਸਾਹਿਬ ਜੀ ਸਨ। ਇੱਕ ਵਾਰ ਦੋ ਪਾਰਟੀਆਂ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਹੀ ਲੜਾਈ ਹੋਈ, ਤੇ ਜਦੋਂ ਇਹ ਸ਼ਿਕਾਇਤ ਮਹਾਂਪੁਰਖਾਂ ਦੇ ਕੋਲ ਗਈ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ, ਤੇ ਦੋਹਾਂ ਨੂੰ ਹੀ ਆਪਣੇ ਪਾਸ ਬੁਲਾਇਆ। ਤੇ ਸਾਧ ਸੰਗਤ ਜੀ, ਭਾਈ ਹਰਜਿੰਦਰ ਸਿੰਘ ਜਿੰਦਾ ਮਹਾਂਪੁਰਖਾਂ ਤੋਂ ਬੜਾ ਡਰਿਆ ਕਰਦੇ ਸਨ ਕਿ ਮਹਾਂਪੁਰਖ ਸੋਧਾ ਵੀ ਬੜਾ ਲਾਉਂਦੇ ਆ ਜਿਹੜਾ ਕੋਈ ਗਲਤੀ ਕਰਦਾ। ਇਸ ਗੱਲ ਤੋਂ ਬੜਾ ਮਨ ਦੇ ਡਰ ਸੀਗਾ ਕਿ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਤੇ ਮੈਂ ਪਤਿਤ ਪੁਣੇ ਦੇ ਵਿੱਚ ਹਾਂ। ਕੇਸ ਕੱਟੇ ਹੋਏ ਸਨ ਉਦੋਂ ਜਦੋਂ ਇਹ ਖਾਲਸਾ ਕਾਲਜ ਵਿੱਚ ਪੜ੍ਹਿਆ ਕਰਦੇ ਸੀ। ਕੇਸਾਂ ਦੀ ਬੇਅਦਬੀ ਕੀਤੀ ਹੋਈ ਸੀ ਤੇ ਮਨ ਵਿੱਚ ਬੜਾ ਡਰ ਕਿ ਅੱਜ ਮਹਾਂਪੁਰਖਾਂ ਨੇ ਬਹੁਤ ਸੋਧਾ ਲਾਉਣਾ, ਜੇ ਗੁਰੂ ਇਹ ਕਿਰਪਾ ਕਰਕੇ ਮੈਨੂੰ ਬਚਾ ਲਵੇ ਤਾਂ। ਸਾਧ ਸੰਗਤ ਜੀ ਪਿੱਛੇ ਹੋ ਕੇ ਸੰਗਤ ਦੇ ਵਿੱਚ ਬੈਠ ਗਏ ਸਨ। ਜਦੋਂ ਮਹਾਂਪੁਰਖਾਂ ਨੇ ਆਵਾਜ਼ ਮਾਰੀ ਹੈ, ਕੋਲ ਬੁਲਾ ਕਰਕੇ ਪੁੱਛਿਆ ਕਿ ਕੀ ਕਾਰਨ, ਕਿਉਂ ਤੁਸੀਂ ਲੜਾਈਆਂ ਕਰਦੇ ਹੋ? ਐਵੇਂ ਇਹ ਸੰਸਾਰ ਦੇ ਅੰਦਰ ਹੋਰ ਹੀ ਲੜਦੇ, ਲੜਾਈਆਂ ਕਰਦੇ, ਝਗੜੇ ਕਰਦੇ ਰਹਿੰਦੇ ਨਾ, ਕਿਸੇ ਕੋਈ ਮਕਸਦ ਹੈਗਾ ਤੁਹਾਡਾ? ਜੇ ਲੜਨਾ ਹੀ ਹੈ, ਸੰਘਰਸ਼ ਕਰਨਾ ਹੀ ਹੈ ਤੇ ਕੌਮ ਦੇ ਵਾਸਤੇ ਕਰੋ।
ਇੱਕ ਤੀਰ ਵੀ ਮਹਾਂਪੁਰਖਾਂ ਨੇ ਦੀ ਵੱਖੀ ਵਿੱਚ ਮਾਰਿਆ ਪਿਆਰ ਦੇ ਨਾਲ। ਤੇ ਉਹ ਫਿਰ ਜਿਹੜੀਆਂ ਜੇਲ੍ਹ ਚਿੱਠੀਆਂ ਸਾਧ ਸੰਗਤ ਜੀ ਪੁਸਤਕ ਲਿਖੀ ਹੋਈ ਹੈ, ਉਹਦੇ ਵਿੱਚ ਆਪ ਇਹਨਾਂ ਨੇ ਜਿਹੜੇ ਬਚਨ ਕਹੇ ਹੋਏ ਸਨ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਬਿਆਨ ਕੀਤੇ ਹੋਏ ਆ। ਕਹਿੰਦਾ ਕਿ ਉਹ ਮਹਾਂਪੁਰਖਾਂ ਦੇ ਕਿਰਪਾ ਦਾ ਤੀਰ ਮੇਰੀ ਵੱਖੀ ਵਿੱਚ ਵੱਜਾ, ਜਿਹਨੇ ਮੇਰੇ ਮਨ ਨੂੰ ਵੀ ਤੀਰ ਦੀ ਤਰ੍ਹਾਂ ਸਿੱਧਾ ਕਰ ਦਿੱਤਾ। ਬਸ ਉਹ ਬਚਨ ਹੋਇਆ ਮਹਾਂਪੁਰਖਾਂ ਦਾ, ਤੇ ਉਦੋਂ ਬਾਅਦ ਕਦੇ ਵੀ ਕੋਈ ਦੁਨਿਆਵੀ ਲੜਾਈ ਝਗੜਾ ਨਹੀਂ ਸੀ ਕੀਤਾ, ਤੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਗਏ ਸਨ। ਕਿਉਂਕਿ ਸਾਧ ਸੰਗਤ ਜੀ ਪੂਰਨ ਬੰਦਗੀ ਕਰਨ ਵਾਲੇ ਸਤਿਪੁਰਸ਼ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਜ਼ਰੂਰ ਜਾ ਕਰਕੇ ਹਿਰਦੇ ਤੇ ਅਸਰ ਕਰਦਾ ਹੈ। ਬੰਦਗੀ ਕਰਨ ਵਾਲੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲ ਹਿਰਦੇ ਅੰਦਰ ਘਰ ਕਰ ਗਏ ਸਨ ਕਿ ਜੇ ਲੜਨਾ ਹੀ ਹੈ ਤਾਂ ਕੌਮ ਦੇ ਵਾਸਤੇ ਲੜੋ, ਐਵੇਂ ਕਿ ਤੁਸੀਂ ਦੁਨਿਆਵੀ ਲੜਾਈਆਂ ਕਰਦੇ ਰਹਿੰਦੇ, ਝਗੜਾ ਕਰਦੇ ਰਹਿੰਦੇ ਹੋ। ਉਹ ਬਚਨ ਹਿਰਦੇ ਅੰਦਰ ਵਸ ਗਏ ਸਨ। ਔਰ ਇਹਨਾਂ ਦੇ ਨਾਲ ਦੇ ਸਾਥੀ ਭਾਈ ਸੁਖਦੇਵ ਸਿੰਘ ਜੀ ਸੁਖਾ, ਜੋ ਸਾਧ ਸੰਗਤ ਜੀ ਰਾਜਸਥਾਨ ਗੰਗਾ ਨਗਰ ਸ਼ਹਿਰ ਦੇ ਪਾਸ ਰਹਿਣ ਵਾਲੇ ਸਨ। ਜਨਮ ਭਾਵੇਂ ਇਹਨਾਂ ਦਾ ਦੂਰ ਦੂਰ ਹੋਇਆ, ਪਰ ਆਪਸੀ ਵਿੱਚ ਇੰਨਾ ਪਿਆਰ ਸੀ, ਸਕਿਆਂ ਭਰਾਵਾਂ ਦੇ ਨਾਲੋਂ ਵੱਧ ਕਰਕੇ ਆਪਸੀ ਵਿੱਚ ਪਿਆਰ ਸੀਗਾ ਦੋਵਾਂ ਹੀ ਸੂਰਬੀਰ ਯੋਧਿਆਂ ਦਾ। ਤੇ ਸਾਧ ਸੰਗਤ ਜੀ ਜਦੋਂ 84 ਦੇ ਵਿੱਚ ਅਟੈਕ ਹੋਇਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਗੋਲੀਆਂ ਦੇ ਨਾਲ ਦਾਗ ਕਰਕੇ ਅਕਾਲ ਤਖਤ ਸਾਹਿਬ ਜੀ ਨੂੰ ਟਹਿ ਢੇਰੀ ਕੀਤਾ ਗਿਆ। ਔਰ ਉਦੋਂ ਬਾਅਦ ਜਦੋਂ ਇੰਦਰਾ ਗਾਂਧੀ ਨੂੰ ਸਾਧ ਸੰਗਤ ਜੀ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਹੁਣਾਂ ਨੇ ਗੱਡੀ ਚਾੜ੍ਹਿਆ, ਤੇ 84 ਦੇ ਵਿੱਚ ਬਹੁਤ ਜ਼ਿਆਦਾ ਕਤਲੇਆਮ ਕੀਤੇ ਗਏ ਸਨ ਦਿੱਲੀ ਦੇ ਵਿੱਚ। ਜ਼ਿਲ੍ਹਿਆਂ ਦੇ ਵਿੱਚੋਂ ਲਲਿਤ ਮਾਕਨ ਔਰ ਅਰਜਨ ਦਾਸ ਵਰਗਿਆਂ ਨੇ ਸਾਧ ਸੰਗਤ ਬਹੁਤ ਅਤਿਆਚਾਰ ਕੀਤੇ ਸਨ। ਆਪਣੇ ਨਾਲ ਬਹੁ ਗਿਣਤੀ ਵਿੱਚ ਗੁੰਡਿਆਂ ਨੂੰ ਲੈ ਕਰਕੇ ਜੋ ਸਾਧ ਸੰਗਤ ਜੀ ਜ਼ਬਰਦਸਤੀ ਜੋ ਭੈਣਾਂ ਤੇ ਬੀਬੀਆਂ ਦੀਆਂ ਪੱਤ ਲੋਲੀਆਂ ਗਈਆਂ ਸਨ, ਜ਼ਬਰਦਸਤੀ ਬਹੁਤ ਜ਼ਿਆਦਾ ਉਹਨਾਂ 'ਤੇ ਅਤਿਆਚਾਰ ਕੀਤਾ ਗਿਆ ਸੀ। ਵਿਸ਼ੇਸ਼ ਕਰਕੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਕਤਲੇਆਮ ਹੋਇਆ ਸੀ ਉਸ ਸਮੇਂ 84 ਦੇ ਵਿੱਚ। ਤੇ ਇਹਨਾਂ ਦੋਨਾਂ ਹੀ ਸੂਰਬੀਰ ਯੋਧਿਆਂ ਨੇ ਆਪਣੇ ਮਨ ਦੇ ਵਿੱਚ ਪ੍ਰਣ ਕਰ ਲਿਆ ਕਿ ਜਿਨ੍ਹਾਂ ਨੇ ਇੰਨਾ ਜ਼ਿਆਦਾ ਕਤਲੇਆਮ ਕੀਤਾ, ਸਾਡੀਆਂ ਧੀਆਂ ਭੈਣਾਂ ਦੀਆਂ ਪੱਤ ਇੱਜ਼ਤਾਂ ਨੂੰ ਰੋਲਿਆ, ਗਲੀਆਂ ਬਾਜ਼ਾਰਾਂ ਦੇ ਵਿੱਚ ਨੰਗੀਆਂ ਕਰਕੇ ਉਹਨਾਂ ਨੂੰ ਖੜਿਆ ਕੀਤਾ ਗਿਆ। ਮਨ ਦੇ ਵਿੱਚ ਪ੍ਰਣ ਕਰ ਲਿਆ ਸਤਿਗੁਰੂ ਜੀ ਦੇ ਬਚਨ ਯਾਦ ਕਰਦਿਆਂ ਹੋਇਆਂ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਿ ਜੇ ਪੱਗ ਰਲੀ ਹੈ ਨਾ, ਪੱਤ ਰੁਲਦੀ ਪਈ ਹੈ, ਤੇ ਸਾਡੇ ਜਿਉਂਦੇ ਰਹਿਣ ਦਾ ਕੋਈ ਸੰਸਾਰ ਦੇ ਅੰਦਰ ਲਾਭ ਨਹੀਂ ਹੈ। ਇਹ ਮਹਾਂਪੁਰਖਾਂ ਦੇ ਬਚਨ ਸੁਣਿਆ ਕਰਦੇ ਸਨ। ਸਤਿਗੁਰੂ ਜੀ ਦੇ ਬਚਨ ਜਦੋਂ ਯਾਦ ਆਏ ਹੈ, ਤੇ ਦੋਨਾਂ ਹੀ ਸੂਰਬੀਰ ਯੋਧਿਆਂ ਨੇ ਸਾਧ ਸੰਗਤ ਜੀ ਪ੍ਰਣ ਕੀਤਾ। ਭਾਵੇਂ ਪੂਨੇ ਵਿੱਚ ਜਾ ਕਰਕੇ ਜੋ ਜਰਨਲ ਵੈਦਿਆ ਨੂੰ ਸੋਧੇ ਸੀ, ਜਾ ਕਰਕੇ ਮੌਰ ਦੀ ਗੱਡੀ ਚਾੜ੍ਹਿਆ ਸੀ, ਪਰ ਉਹਦੇ ਤੋਂ ਪਹਿਲਾਂ ਦੋ ਦੁਸ਼ਟਾਂ ਨੂੰ ਵਿਸ਼ੇਸ਼ ਕਰਕੇ ਇਹਨਾਂ ਨੇ ਸੋਧਾ ਲਾਇਆ ਸੀ, ਜਿਹੜਾ ਇਹ ਸਾਧ ਸੰਗਤ ਜੀ ਲਲਿਤ ਮਾਕਨ ਤੇ ਦੂਜਾ ਅਰਜਨ ਦਾਸ। ਇਹਨਾਂ ਨੇ ਬਹੁਤ ਘਾਣ ਬੱਚਾ ਪੀੜ੍ਹੇ ਸੀ, ਦਿੱਲੀ ਦੇ ਵਿੱਚ ਕਤਲੇਆਮ ਕੀਤਾ ਸੀਗਾ। ਤੇ ਜਰਨਲ ਵੈਦਿਆ ਨੂੰ ਮਾਰਨ ਦਾ ਮਕਸਦ ਇਹ ਸੀਗਾ ਕਿ ਇਸ ਨੇ ਜੋ ਬਹੁ ਗਿਣਤੀ ਵਿੱਚ ਫੌਜ ਲੈ ਕਰਕੇ, ਭਾਵੇਂ ਜਰਨਲ ਬਰਾੜ ਦੀ ਕਮਾਂਡ ਹੇਠ ਆਈ ਸੀ, ਪਰ ਜਰਨਲ ਵੈਦਿਆ ਸਾਧ ਸੰਗਤ ਜੀ ਸਣੇ ਬੂਟੀਆਂ ਜੁੱਤੀਆਂ ਪਾ ਕੇ ਫੌਜ ਨੂੰ ਲੈ ਕਰਕੇ ਅੰਦਰ ਪ੍ਰਵੇਸ਼ ਹੋਇਆ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਭੰਗ ਕਰਨਾ ਕੀਤਾ ਸੀ। ਉਹਦਾ ਬਦਲਾ ਲੈਣ ਵਾਸਤੇ ਸੂਰਬੀਰ ਯੋਧਿਆਂ ਨੇ ਸਾਧ ਸੰਗਤ ਜੀ ਮੌਰ ਤੇ ਕਪਨ ਸਿਰ ਤੇ ਬੰਨੇ ਹੋਏ, ਭਾਵੇਂ ਬਹੁਤ ਵਾਰ ਪੁਲਿਸ ਦਾ ਵੀ ਟੱਕਰੇ ਨਾਲ ਬੜਾ ਮੁਕਾਬਲਾ ਕਰਨਾ ਪਿਆ, ਕਿੰਨੇ ਤਸ਼ੱਦਦ ਵੀ ਚੱਲਣੇ ਪਏ ਹਨ। ਕਿੰਨੀ ਵਾਰ ਜੇਲ੍ਹਾਂ ਵਿੱਚ ਬੰਦ ਹੋ ਕੇ ਫਿਰ ਵੀ ਸਾਧ ਸੰਗਤ ਜੀ ਜੋ ਜੇਲ੍ਹਾਂ ਦੇ ਪਿੰਜਰਿਆਂ ਨੂੰ ਤੋੜ ਕਰਕੇ ਸੂਰਬੀਰਾਂ ਨੇ ਬਾਹਰ ਆ ਕਰਕੇ ਫਿਰ ਵੀ ਸੰਘਰਸ਼ ਜਾਰੀ ਰੱਖਣਾ ਕੀਤਾ। ਬਹੁਤ ਜ਼ਿਆਦਾ ਭਾਵੇਂ ਤਸ਼ੱਦਦ ਚੱਲਣੇ ਪਏ, ਪਰ ਫਿਰ ਵੀ ਸਾਧ ਸੰਗਤ ਜੀ ਘਬਰਾਏ ਨਹੀਂ ਸਨ। ਜੋ ਪ੍ਰਣ ਕੀਤਾ ਸੀ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਿ ਜਰਨਲ ਵੈਦਿਆ ਨੂੰ ਸੋਧ ਕਰਕੇ ਅਸੀਂ ਸ਼ਹਾਦਤ ਦਾ ਜਾਮ ਪੀਣਾ। ਉਹ ਸਮਾਂ ਆਇਆ ਜਦੋਂ ਸਾਧ ਸੰਗਤ ਜੀ ਪੂਨੇ ਦੇ ਵਿੱਚ ਦੋਨੋਂ ਹੀ ਸੂਰਬੀਰ ਯੋਧੇ ਪਹੁੰਚੇ ਹਨ, ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ। ਔਰ ਉੱਥੇ ਜਾ ਕਰਕੇ ਇਹਨਾਂ ਨੇ ਲੱਭਣ ਦੇ ਵਾਸਤੇ ਯਤਨ ਕੀਤਾ,
ਕਿ ਕਿੱਥੇ ਘਰ ਕਿੱਥੇ ਇਹਦਾ ਜਨਰਲ ਵੈਦਿਆ ਦਾ। ਹਰ ਰੋਜ਼ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਲੱਭਦੇ ਰਹਿਣਾ, ਆਖਰਕਾਰ ਪਤਾ ਲੱਗਾ ਹੈ। ਪਰ ਉਸ ਦਿਨ ਪਹਿਲੀ ਵਾਰ ਜਦੋਂ ਪਤਾ ਲੱਗਾ ਕਿੱਥੇ ਘਰ ਹੈ, ਤੇ ਇਹਦੀ ਘਰ ਵਾਲੀ ਸਾਹਮਣੇ ਨਜ਼ਰ ਆਈ ਸੀਗੀ। ਪਰ ਨਾ ਉਸ ਸਮੇਂ ਕੋਈ ਤਿਆਰੀ ਸੀ, ਨਾ ਕੋਈ ਇਹਨਾਂ ਦੇ ਕੋਲ ਸਾਧ ਸੰਗਤ ਜੀ ਅਸਲਾ ਸੀਗਾ ਜਿਹਦੇ ਨਾਲ ਇਹਨੂੰ ਮੌਤ ਦੀ ਗੱਡੀ ਚਾੜ ਦਿੰਦੇ। ਜਦੋਂ ਦੁਬਾਰਾ ਤਿਆਰੀ ਕਰਕੇ ਆਏ ਤੇ ਉਸ ਸਮੇਂ ਉੱਥੋਂ ਫਰਾਰ ਹੋ ਚੁੱਕੇ ਸਨ। ਡਰ ਦੇ ਮਾਰੇ ਨੇ ਆਪਣਾ ਘਰ ਹੀ ਬਦਲ ਲਿਆ ਸੀਗਾ, ਉੱਥੋਂ ਘਰ ਘਾਟ ਵੀ ਆਪਣਾ ਬਦਲ ਲਿਆ, ਹੋਰ ਥਾਂ ਤੇ ਜਾ ਕੇ ਵੈਦਿਆ ਰਹਿਣ ਲੱਗ ਪਿਆ ਸੀ। ਤੇ ਦੁਬਾਰਾ ਜਦੋਂ ਫਿਰ ਪਤਾ ਚੱਲਿਆ, ਪਿੱਛੇ ਸੂਹ ਰੱਖੀ ਹੈ ਦੋਵਾਂ ਹੀ ਸੂਰਬੀਰਾਂ ਨੇ, ਤੇ ਸਾਧ ਸੰਗਤ ਜੀ ਲਾਲ ਰੰਗ ਦੀ ਮਰੂਤੀ ਕਾਰ ਉਹਦੇ ਵਿੱਚ ਬੈਠ ਕੇ ਕਹਿੰਦੇ ਕਿ ਸਬਜ਼ੀ ਖਰੀਦਣ ਦੇ ਵਾਸਤੇ ਗਿਆ। ਨਾਲ ਪਿੱਛੇ 2 ਬਾਡੀਗਾਰਡ ਇਹਦੇ ਬੈਠੇ ਹੋਏ ਸਨ, ਨਾਲ ਇਹਦੀ ਘਰ ਵਾਲੀ ਬੈਠੀ ਹੋਈ, ਗੱਡੀ ਆਪ ਚਲਾਉਂਦਾ ਪਿਆ ਸੀ ਜਨਰਲ ਵੈਦਿਆ। ਤੇ ਸਾਧ ਸੰਗਤ ਜੀ ਜਦੋਂ ਬਾਜ਼ਾਰ ਦੇ ਵਿੱਚ ਗਏ ਆ ਨਾ, ਕਹਿੰਦੇ ਕਿ ਬਤਾਊਂ ਫੜ ਕੇ ਹੱਥ ਦੇ ਵਿੱਚ ਤੇ ਉਹਨਾਂ ਨੂੰ ਦੇਖਦਾ ਪਿਆ ਸੀ ਵੈਦਿਆ। ਇਹ ਪੁਸਤਕ ਦੇ ਵਿੱਚ ਲਿਖਿਆ ਹੋਇਆ, ਵਿਦਵਾਨਾਂ ਨੇ ਇਹ ਸਾਧ ਸੰਗਤ ਜੀ ਕਲਮਬੰਦ ਇਹਨਾਂ ਬਚਨਾਂ ਨੂੰ ਕੀਤਾ ਹੋਇਆ ਕਿ ਉਹ ਫੜ ਕਰਕੇ ਜਦੋਂ ਬਤਾਊਆਂ ਨੂੰ ਦੇਖਦਾ ਪਿਆ ਤੇ ਥੋੜੀ ਵਾਟ ਦੀ ਦੂਰੀ ਤੇ ਦੋਨੋਂ ਹੀ ਸੂਰਬੀਰ ਯੋਧੇ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੇਖ ਕਰਕੇ ਭਾਈ ਜਿੰਦਾ ਜੀ ਕਹਿੰਦੇ ਹਨ ਨਾਲ ਦੇ ਵੀਰ ਨੂੰ, ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਇਹਨੂੰ ਭੜਥਾ ਬਣਾਉਣ ਦੇ ਵਾਸਤੇ ਦੇਖਦਾ ਪਿਆ ਨਾ, ਬਤਾਊਆਂ ਨੂੰ ਪਰਖ ਕਰਦਾ ਪਿਆ ਚੰਗੇ ਕਿ ਮਾੜੇ ਆ। ਕਹਿਣ ਲੱਗੇ ਪੁੱਤ ਫੜ ਲੈ ਦੇਖ ਲਾ, ਸੀ ਤੇਰਾ ਹੁਣ ਭੜਥਾ ਬਣਾਉਣਾ ਥੋੜਾ ਸਮਾਂ ਹੀ ਹੈ। ਇੱਦਾਂ ਦੇ ਬੋਲ ਲਿਖੇ ਹੋਏ ਹੈ। ਤੇ ਜਦੋਂ ਖਰੀਦ ਕਰਕੇ ਜਦੋਂ ਸਾਧ ਸੰਗਤ ਜੀ ਗੱਡੀ ਵਿੱਚ ਬੈਠ ਕੇ ਫਿਰ ਜਾ ਰਹੇ ਹੈ, ਤੇ ਨਾਲ ਹੀ ਸੰਜੂਕੀ ਮੋਟਰਸਾਈਕਲ ਹੈ, ਦੋਨੋਂ ਹੀ ਸੂਰਬੀਰ ਮੋਟਰਸਾਈਕਲ ਤੇ ਅਸਵਾਰ ਜਦੋਂ ਲੰਘ ਰਹੇ ਐਨ ਸਾਹਮਣੇ ਬਾਰੀ ਦੀ ਕਰਕੇ ਮੋਟਰਸਾਈਕਲ, ਸਾਧ ਸੰਗਤ ਜੀ ਤਾੜ ਕਰਦੀਆਂ ਹਨ, 3 ਗੋਲੀਆਂ ਦੀਆਂ ਛਾਤੀ ਵਿੱਚ ਮਾਰੀਆਂ ਨੇ, ਅੱਖਾਂ ਵਿੱਚ ਅੱਖਾਂ ਪਾ ਕਰਕੇ। ਕੋਈ ਕਾਰਾਂ ਦੀ ਤਰ੍ਹਾਂ ਨਹੀਂ, ਸਾਹਮਣੇ ਹੋ ਕਰਕੇ ਛਾਤੀ ਵਿੱਚ 3 ਗੋਲੀਆਂ ਮਾਰੀਆਂ। ਫਿਰ 2 ਪਿੱਛੇ ਬਾਡੀਗਾਰਡ ਬੈਠੇ ਸਨ, ਤਿੰਨਾਂ ਨੂੰ ਵੀ ਮੌਤ ਦੀ ਗੱਡੀ ਚਾੜਿਆ। ਇਸ ਪ੍ਰਕਾਰ ਉੱਚੀ ਆਵਾਜ਼ ਦੇ ਵਿੱਚ ਜੈਕਾਰੇ ਗਜਾਏ। ਫਿਰ ਜਦੋਂ ਸਾਧ ਸੰਗਤ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਹਨਾਂ ਤੋਂ ਬਦਲਾ ਲੈਣਾ ਕੀਤਾ ਕਿ ਇਹਨਾਂ ਮਰਜ਼ਾਦਾ ਨੂੰ ਭੰਗ ਕੀਤਾ ਸੀਗਾ, ਐਸੇ ਕੌਮੀ ਸੂਰਬੀਰ ਯੋਧੇ ਉਸ ਸਮੇਂ ਤਾਂ ਭਾਵੇਂ ਉੱਥੋਂ ਸਾਧ ਸੰਗਤ ਜੀ ਦੋਨੋਂ ਹੀ ਸੂਰਬੀਰ ਚਲੇ ਗਏ ਸਨ, ਪਤਾ ਹੀ ਨਹੀਂ ਸੀ ਕਿਸੇ ਨੂੰ ਚੱਲਿਆ। ਪਰ ਦੁਬਾਰਾ ਜਦੋਂ ਇਹਨਾਂ ਨੇ ਸਾਧ ਸੰਗਤ ਜੀ ਪੁਲਿਸ ਦੇ ਕੋਲ ਪਕੜੇ ਜਾਣਾ ਕੀਤਾ, ਦੁਬਾਰਾ ਜਦੋਂ ਪੂਨੇ ਦੇ ਵਿੱਚ ਹਥਿਆਰ ਲੈਣ ਦੇ ਵਾਸਤੇ ਗਏ ਸਨ, ਦੋਨੋਂ ਹੀ ਸੂਰਬੀਰ ਯੋਧੇ ਗ੍ਰਿਫਤਾਰ ਹੋਏ ਹੈ। ਤੇ ਸਾਧ ਸੰਗਤ ਜ਼ਿਕਰ ਆਉਂਦਾ ਹੈ ਕਿ ਜਿਸ ਸਮੇਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੇ ਵਾਸਤੇ ਜੱਜ ਨੇ ਸਾਰੀ ਤਿਆਰੀ ਕੀਤੀ ਗਈ, ਪਰ ਇਹਨਾਂ ਦੇ ਵਾਸਤੇ ਸਾਧ ਸੰਗਤ ਜੀ ਕਿਸੇ ਪ੍ਰਕਾਰ ਦਾ ਕੋਈ ਵੀ ਸਬੂਤ ਪੂਰਾ ਨਹੀਂ ਸੀ ਮਿਲਿਆ ਕਿ ਇਹਨਾਂ ਨੇ ਹੀ ਜਨਰਲ ਵੈਦਿਆ ਦਾ ਕਤਲ ਕੀਤਾ। ਆਪ ਹੱਸ ਕੇ ਉੱਚੀ ਆਵਾਜ਼ ਦੇ ਵਿੱਚ ਜੈਕਾਰੇ ਗਜਾਏ। ਤੇ ਜਦੋਂ ਜੱਜ ਦੇ ਕੋਲ ਪੇਸ਼ ਕਰਨਾ ਸੀ ਨਾ, ਉਸ ਸਮੇਂ ਲਿਖਿਆ ਹੋਇਆ ਹੈ ਉਹ ਪੁਸਤਕ ਦੇ ਵਿੱਚ, ਕਹਿੰਦੇ ਹਨ ਕਿ ਜੱਜ ਕਹਿੰਦਾ ਕਿ ਇਹਨਾਂ ਨੂੰ ਕਹੋ ਕਿ ਜੋੜੇ ਬਾਹਰ ਲਾ ਕੇ ਆਉਣ। ਉਹਨੂੰ ਡਰ ਸੀ ਕਿ ਜੇ ਮੈਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਤੇ ਫਿਰ ਇਹ ਜੁੱਤੀ ਲਾ ਕੇ ਮੇਰੇ ਸਿਰ 'ਚ ਨਾ ਕਿਤੇ ਮਾਰ ਦੇਣ, ਮੇਰੀ ਬੇਇੱਜ਼ਤੀ ਹੋਵੇਗੀ, ਹੇਠੀ ਹੋਵੇਗੀ। ਪਰ ਇਹਨਾਂ ਦੋਨਾਂ ਹੀ ਸੂਰਬੀਰਾਂ ਨੂੰ ਪਤਾ ਸੀ। ਸਿਪਾਹੀਆਂ ਨੂੰ ਕਹਿ ਦਿੱਤਾ ਕਿ ਜੱਜ ਸਾਹਿਬ ਨੂੰ ਬੋਲੋ, ਅਸੀਂ ਜੁੱਤੀ ਨਹੀਂ ਲਾ ਕੇ ਤੇਰੇ ਸਿਰ 'ਚ ਮਾਰਾਂਗੇ, ਤੇਰਾ ਕੀ ਕਸੂਰ ਹੈ? ਅਸੀਂ ਆਪ ਇਹ ਸੰਘਰਸ਼ ਦਾ ਰਸਤਾ ਚੁਣਿਆ ਸੀ, ਆਪ ਮੌਤ ਦੇ ਖੱਪਣ ਦੇ ਸਿਰ ਤੇ ਬੰਨ ਕਰਕੇ ਇਹ ਵੈਦਿਆ ਨੂੰ ਮਾਰਨਾ ਕੀਤਾ। ਜਦ ਜਿਹੜਾ ਵੀ ਤੇਰੇ ਮਨ ਦੇ ਅੰਦਰ ਸਜ਼ਾ ਸੁਝਾਉਣ ਦੀ ਹੈ ਤੂੰ ਸੁਣਾ, ਸਾਨੂੰ ਕੋਈ ਮੌਤ ਦਾ ਡਰ ਨਹੀਂ ਹੈ। ਸਾਧ ਸੰਗਤ ਜੀ ਐਸੀ ਅਡੋਲਤਾ ਦੇ ਨਿਡਰਤਾ ਦੇ ਬਚਨ ਸੁਣ ਕਰਕੇ ਜੱਜ ਵੀ ਕੰਬ ਉੱਠਿਆ ਸੀ। ਜਿਵੇਂ ਲੰਚ ਟਾਈਮ ਹੁੰਦਾ ਨਾ, ਪ੍ਰਸ਼ਾਦਾ ਛਕਣ ਦਾ ਸਮਾਂ ਹੁੰਦਾ, ਉਹ ਲੰਚ ਟਾਈਮ ਜਦੋਂ ਜੱਜ ਗਿਆ ਉੱਠ ਕਰਕੇ ਚੈਂਬਰ ਦੇ ਵਿੱਚੋਂ, ਤੇ ਸਾਧ ਸੰਗਤ ਜੀ ਉਹਨੇ ਵਕੀਲ ਨੂੰ ਬੁਲਾ ਕੇ ਫੇਰ ਵੀ ਕਿਹਾ, ਕਹਿੰਦਾ ਕਿ ਪਿਆਰ ਦੇ ਨਾਲ ਇਹਨਾਂ ਦੋਨਾਂ ਹੀ ਸਿੱਖਾਂ ਨੂੰ ਸਮਝਾ ਲਓ ਕਿ ਜੇਕਰ ਇਹ ਆਖ ਦੇਣ ਕਿ ਅਸੀਂ ਵੈਦਿਆ ਨੂੰ ਨਹੀਂ ਮਾਰਿਆ ਤੇ ਮੈਂ ਫਾਂਸੀ ਦੀ ਸਜ਼ਾ ਨਹੀਂ ਸਜਾਵਾਂਗਾ, ਮੈਂ ਇਹ ਫਾਂਸੀ ਦੀ ਸਜ਼ਾ ਸੁਣਾਉਣ ਦਾ ਐਲਾਨ ਨਹੀਂ ਕਰਾਂਗਾ ਜੇਕਰ ਇਹ ਮੰਨ ਲੈਣ ਕਿ ਅਸੀਂ ਵੈਦਿਆ ਨੂੰ ਨਹੀਂ ਮਾਰਿਆ। ਤੇ ਉਹ ਸਾਧ ਸੰਗਤ ਵਕੀਲ ਨੇ ਵੀ ਆ ਕੇ ਸਮਝਾਇਆ, ਪਰ ਕਿੱਥੋਂ ਮੰਨਣ। ਕਹਿੰਦੇ ਅਸੀਂ
ਇਹ ਉਹਨੂੰ ਕਤਲ ਕੀਤਾ ਹੈ, ਮੌਤ ਦੀ ਗੱਡੀ ਚਾੜਿਆ ਸੀ, ਕਿਉਂ ਝੂਠ ਬੋਲਣਾ ਸੀ? ਜਿਹੜਾ ਕੰਮ ਕਰਨਾ ਸੀ ਕਰ ਦਿੱਤਾ। ਤੇ ਦੁਬਾਰਾ ਜੱਜ ਨੇ ਫਿਰ ਆਪ ਵੀ ਸਾਧ ਸੰਗਤ ਜੀ ਭਰੀ ਹੋਈ ਸਭਾ ਦੇ ਵਿੱਚ ਆਖਿਆ, ਕੋਰਟ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਸਨ, ਪਰ ਫਿਰ ਵੀ ਸੂਰਬੀਰਾਂ ਨੇ ਇਨਕਾਰ ਕਰ ਦਿੱਤਾ। ਕਹਿੰਦੇ ਕਿ ਜੱਜ ਸਾਹਿਬ, ਜਿਹੜੀ ਤੁਸੀਂ ਸਜ਼ਾ ਸੁਣਾਉਣੀ ਹੈ ਸੁਣਾ ਲਓ, ਜਿਹੜਾ ਅਸੀਂ ਕੰਮ ਕਰਨਾ ਸੀ ਕਰ ਦਿੱਤਾ, ਅਸੀਂ ਕਿਉਂ ਝੂਠ ਬੋਲਣਾ? ਅਸੀਂ ਤਾਂ ਪਹਿਲਾਂ ਹੀ ਮੌਤ ਦੇ ਖਪਨ ਸਿਰ ਤੇ ਬੰਨ੍ਹ ਕਰਕੇ ਘਰੋਂ ਤੁਰੇ ਹੋਏ ਸਾਂ, ਪ੍ਰਣ ਕਰਕੇ ਤੁਰੇ ਸੀ। ਹੁਣ ਜੋ ਤੁਸੀਂ ਸਜ਼ਾ ਸਜਾਉਣੀ ਹੈ ਸੁਣਾ ਲਓ, ਜੋ ਤੁਹਾਡਾ ਕਾਰਜ ਕਰਨ ਵਾਲਾ ਹੁਣ ਤੁਸੀਂ ਕਰ ਲਓ। ਤੇ ਸਾਧ ਸੰਗਤ ਜੀ, ਇਹ ਜਿਹੜੇ ਬੋਲ ਸਨ ਐਸੀ ਅਡੋਲਤਾ ਨਿਡਰਤਾ ਦੇ ਬੋਲ, ਉਹ ਜੱਜ ਦੇ ਹਿਰਦੇ ਨੂੰ ਕੰਬਾਉਣ ਲੱਗ ਪਏ ਸਨ। ਇਹ ਜੇਲ੍ਹ ਚਿੱਠੀਆਂ ਪੁਸਤਕ ਦੇ ਵਿੱਚ ਲਿਖਿਆ ਹੋਇਆ, ਕਹਿੰਦੇ ਕਿ ਰਾਤ 2-3 ਵਾਰ ਫੋਨ ਆਇਆ ਵਕੀਲ ਨੂੰ ਜੱਜ ਦਾ ਕਿ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਪਈ, ਅਜੇ ਵੀ ਉਹਨਾਂ ਨੂੰ ਪਿਆਰ ਦੇ ਨਾਲ ਮਨਾ ਕੇ ਦੇਖ ਲਓ ਕਿ ਫਿਰ ਵੀ ਮੈਂ ਉਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਮੁਆਫ ਕਰਾ ਕੇ ਤੇ 20 ਸਾਲ ਦੀ ਜਿਹੜੀ ਸਜ਼ਾ ਹੈ ਨਾ, ਉਹ ਕੈਦਖਾਨੇ ਵਿੱਚ ਕਰਾ ਸਕਦਾ। ਫਾਂਸੀ ਦੀ ਸਜ਼ਾ ਅੱਜ ਤੱਕ ਮੈਂ ਕਦੇ ਨਹੀਂ ਕਿਸੇ ਨੂੰ ਸੁਣਾਈ ਆਪਣੀ ਜ਼ਿੰਦਗੀ ਦੇ ਵਿੱਚ। ਇਹ ਪਹਿਲੀ ਵਾਰ ਇੱਦਾਂ ਮੇਰੇ ਨਾਲ ਇਹ ਹੁੰਦਾ ਪਿਆ, ਮੈਂ ਜੋ ਫਾਂਸੀ ਦੀ ਸਜ਼ਾ ਮਜਬੂਰ ਹੋ ਕਰਕੇ ਸੁਣਾਉਂਦਾ ਪਿਆ, ਜਿਹੜੇ ਇੱਥੋਂ ਦੇ ਲਾਭ ਬਣੇ ਹੋਏ ਹਨ ਉਹਨਾਂ ਦੇ ਤਹਿਤ ਹੋ ਕਰਕੇ। ਪਰ ਫਿਰ ਵੀ ਸਾਧ ਸੰਗਤ ਜੀ, ਹੱਸਦਿਆਂ ਹੋਇਆਂ ਆਪਾਂ ਕੁਰਬਾਨ ਕੀਤਾ। ਜਦੋਂ ਫਾਂਸੀ ਦੀ ਸਜ਼ਾ ਸੁਣਾਈ ਹੈ ਨਾ, ਕਿ 9 ਅਕਤੂਬਰ ਨੂੰ ਤੁਹਾਨੂੰ ਸਵੇਰੇ ਅੰਮ੍ਰਿਤ ਵੇਲੇ ਲਗਭਗ 4:45 ਦੇ ਵਜੇ ਜੋ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਤੇ ਸਾਧ ਸੰਗਤ ਜੀ, ਜਦੋਂ ਇਹ ਗੱਲ ਜੱਜ ਦੇ ਮੁਖ ਤੋਂ ਸੁਣੀ ਹੈ ਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਜੈਕਾਰੇ ਦੋਵਾਂ ਹੀ ਸੂਰਬੀਰਾਂ ਨੇ ਲਗਾਏ ਹੈ। ਖੁਸ਼ੀ ਦੇ ਨਾਲ ਦੋਵਾਂ ਹੀ ਸੂਰਬੀਰਾਂ ਦੇ ਚਿਹਰਿਆਂ ਤੇ ਲਾਲੀਆਂ ਚੜ੍ਹ ਗਈਆਂ, ਦਗਦਾ ਹੋਇਆ ਨੂਰ ਨਜ਼ਰ ਆ ਰਿਹਾ ਸੀ। ਥੋੜਾ ਜਿੰਨਾ ਵੀ ਮੌਤ ਦਾ ਭੈ ਨਹੀਂ ਸੀ ਮਨਾਂ ਦੇ ਅੰਦਰ। ਫਿਰ ਖੁਸ਼ੀ ਦੇ ਨਾਲ ਲੱਡੂ ਵੀ ਵੰਡੇ, ਬਦਾਨਾ ਮਠਿਆਈਆਂ ਵੰਡੀਆਂ ਸਾਧ ਸੰਗਤ ਜੀ ਜੇਲ੍ਹ ਦੇ ਵਿੱਚ। ਤੇ ਜਿਹੜੇ ਹੋਰ ਕੋਈ ਸਾਥੀ ਸਨ ਕੈਦਖਾਨਿਆਂ ਦੇ ਅੰਦਰ, ਸਾਧ ਸੰਗਤ ਜੀ, ਉਹਨਾਂ ਨੇ ਪੁੱਛਿਆ ਕਿ ਭਾਈ ਸਾਹਿਬ, ਕੀ ਤੁਹਾਡੀ ਫਾਂਸੀ ਦੀ ਸਜ਼ਾ ਮੁਆਫ ਹੋ ਗਈ ਹੈ? ਕਹਿਣ ਲੱਗੇ, ਨਹੀਂ ਵੀਰਿਓ, ਅਸੀਂ ਆਪ ਫਾਂਸੀ ਦੀ ਸਜ਼ਾ ਉਹਨਾਂ ਤੋਂ ਮੰਗੀ ਹੈ, ਸਾਡੀ ਮੁਆਫ ਕਰਾਉਣ ਦੇ ਵਾਸਤੇ ਨਹੀਂ ਸਨ ਗਏ ਅਸੀਂ ਜੱਜ ਸਾਹਿਬ ਦੇ ਕੋਲ। ਤੇ ਸਾਧ ਸੰਗਤ ਇਹੋ ਹੱਸਦਿਆਂ ਹੋਇਆਂ, ਜਿਵੇਂ ਕੋਈ ਸਾਧ ਸੰਗਤ ਜੀ, ਡਾਕਟਰ ਵੀ ਕਹਿੰਦੇ ਕਿ ਉਸ ਸਮੇਂ ਜੇਲ੍ਹ ਦੇ ਵਿੱਚ ਆਏ ਸਨ। ਡਾਕਟਰਾਂ ਨੇ ਆ ਕਰਕੇ ਦੇਖਿਆ ਤੇ ਬੜੀ ਹੈਰਾਨਗੀ ਹੋ ਗਈ ਕਿ ਥੋੜਾ ਜਿੰਨਾ ਵੀ ਮਨ ਦੇ ਅੰਦਰ ਮੌਤ ਦਾ ਡਰ ਨਹੀਂ ਹੈ। ਮੌਤ ਦੇ ਡਰ ਕਰਕੇ ਮੁਖ ਮੁਰਝਾ ਜਾਂਦਾ ਹੈ, ਭਾਰ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ। ਪਰ ਦਿਨੋਂ ਦਿਨ ਇਹਨਾਂ ਦੋਨਾਂ ਹੀ ਸੂਰਬੀਰ ਯੋਧਿਆਂ ਦਾ ਭਾਰ ਵੀ ਵੱਧਦਾ ਜਾ ਰਿਹਾ ਹੈ ਤੇ ਚਿਹਰਿਆਂ ਦਾ ਨੂਰ ਵੀ ਦਗਦਾ ਹੋਇਆ ਨਜ਼ਰ ਆ ਰਿਹਾ ਹੈ। ਡਾਕਟਰ ਵੀ ਦੇਖ ਕਰਕੇ ਹੈਰਾਨ ਰਹਿ ਗਏ ਸਨ। ਔਰ ਇਸ ਪ੍ਰਕਾਰ ਜੋ ਅੱਜ ਦਾ ਦਿਨ ਹੈ ਸਾਧ ਸੰਗਤ ਜੀ, 9 ਅਕਤੂਬਰ ਜੋ 1992 ਸਨ ਦੇ ਵਿੱਚ ਦੋਨਾਂ ਹੀ ਸੂਰਬੀਰਾਂ ਦੀ ਯੋਧਿਆਂ ਦੀ ਸ਼ਹਾਦਤ ਹੋਈ ਹੈ। ਤੇ ਫਿਰ ਬੜੀ ਵਿਲੱਖਣਤਾ ਹੈ ਸਾਧ ਸੰਗਤ ਜੀ, ਜਦੋਂ ਫਾਂਸੀ ਚਾੜਨ ਦਾ ਸਮਾਂ ਸੀ ਨਾ, ਤੇ ਉਸ ਸਮੇਂ ਸਾਧ ਸੰਗਤ ਜੀ, ਫਾਂਸੀ ਚਾੜਨ ਵਾਲਾ ਜਿਹੜਾ ਜਲਾਦ ਸਾਹਮਣੇ ਆਏ ਤੇ ਮੁਖ ਦੇ ਉੱਪਰ ਨਕਾਬ ਪਾਉਣ ਲੱਗੇ ਤੇ ਇਹਨਾਂ ਨੇ ਹੱਥ ਦੇ ਨਾਲ ਪਾਸੇ ਕਰ ਦਿੱਤੇ ਸਨ। ਕਹਿੰਦੇ ਫਿਰ ਕੀ ਪਤਾ ਤੁਸੀਂ ਇਤਿਹਾਸ ਵਿਗਾੜਨ ਦੇ ਵਾਸਤੇ ਲਿਖ ਦੇਵੋ ਕਿ ਇਹਨਾਂ ਦੇ ਮੁਖ ਪੀਲੇ ਪੈ ਗਏ ਸਨ, ਤੁਸੀਂ ਜ਼ਬਰਦਸਤੀ ਨਹੀਂ ਫਾਂਸੀ ਚਾੜਨ ਲੱਗੇ ਸੀ, ਆਪ ਹੱਸਦੇ ਹੋਏ ਸਾਧ ਸੰਗਤ ਜੀ ਫਾਂਸੀ ਦੇ ਰੱਸੇ ਚੁੰਮ ਕੇ ਆਪਣੇ ਗਲਾਂ ਵਿੱਚ ਆਪ ਪਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਹੈ। ਐਸੇ ਕੌਮੀ ਜਰਨੈਲ ਤੇ ਸਾਧ ਸੰਗਤ ਜੀ, ਕੌਮ ਤੋਂ ਆਪਾ ਵਾਰਨ ਵਾਲੇ, ਇਹ ਦੋਨਾਂ ਹੀ ਸ਼ਹੀਦ ਸਿੰਘਾਂ ਦਾ ਅੱਜ ਸ਼ਹੀਦੀ ਦਿਨ ਹੈ। ਬਾਰੰਬਾਰ ਰੋਮ ਰੋਮ ਕਰਕੇ ਇਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਧਰਮ ਵਾਸਤੇ ਆਪਾ ਕੁਰਬਾਨ ਕੀਤਾ ਹੈ। ਆਓ ਹੁਣ ਪਿਆਰ ਦੇ ਨਾਲ ਕੋਈ ਸਮਾਂ ਗੁਰੂ ਚਰਨਾਂ ਵਿੱਚ ਹੋਰ ਵੀ ਬੈਠ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰੀਏ, ਜੋ ਹਰ ਰੋਜ਼ ਇਸ ਪਾਵਨ ਅਸਥਾਨ 'ਤੇ ਸਰਵਣ ਕਰਦੇ ਹਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਹਾ ਸੁਆਨ ਕਉ ਸਿਮਰਤ ਸੁਨਾਏ,
ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਸਾ ਰਾਗ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 481 ਅੰਗ ਤੇ ਸੁਸ਼ੋਭਿਤ ਹੈ। ਇਹ ਸ਼ਬਦ ਦੀ ਉਥਾਨਕਾ ਹੈ। ਕੋਈ ਮਹਾਤਮਾ ਸਾਖਤ ਪੁਰਸ਼ਾਂ ਨੂੰ ਉਪਦੇਸ਼ ਦੇ ਰਹੇ ਸਨ ਤੇ ਅੱਗੋਂ ਹੁੱਲੜਬਾਜੀ ਕਰਦੇ, ਹੁਜਤਾਂ ਕਰਦੇ ਸਨ, ਕਿਉਂਕਿ ਸਾਖਤ ਬੰਦੇ ਦਾ ਮਨਮੁਖ ਮਨੁੱਖ ਦਾ ਸੁਭਾਅ ਹੁੰਦਾ ਹੀ ਇੱਕ ਦੀਆਂ ਅੱਗੋਂ ਚਾਰ ਸੁਣਾਉਣੀਆਂ। ਉਹ ਇੱਕ ਦੀਆਂ ਅੱਗੋਂ ਚਾਰ ਸੁਣਾਉਂਦਾ। ਜੇ ਕਿਹਾ ਜਾਂਦਾ ਕਿ ਭਜਨ ਬੰਦਗੀ ਕਰ ਲੈ, ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਤੇ ਸਾਖਤ ਪੁਰਸ਼ਾਂ ਦਾ ਸੁਭਾਅ ਹੁੰਦਾ ਉਹ ਅੱਗੋਂ ਇੱਕ ਦੀਆਂ ਚਾਰ ਸੁਣਾਉਂਦੇ ਜੀ ਇਹ ਤਾਂ ਵਿਹਲਿਆਂ ਦਾ ਕੰਮ ਹੈ, ਮਾਲਾ ਫੇਰਨੀਆਂ, ਨਾਮ ਜਪਣਾ ਇਹ ਤਾਂ ਵਿਹਲਿਆਂ ਦਾ ਕੰਮ ਹੈ। ਤੇ ਇਸੇ ਤਰ੍ਹਾਂ ਹੀ ਉਹ ਜਿਹੜੇ ਸਾਖਤ ਪੁਰਸ਼ ਹਨ ਉਹਨਾਂ ਨੂੰ ਉਪਦੇਸ਼ ਦੇ ਰਹੇ, ਅੱਗੋਂ ਇੱਕ ਦੀਆਂ ਚਾਰ ਸੁਣਾਉਂਦੇ। ਤੇ ਭਗਤ ਕਬੀਰ ਸਾਹਿਬ ਜੀ ਉਹਨੂੰ ਦੇਖ ਕਰਕੇ ਕਹਿਣ ਲੱਗੇ ਕਿ ਮਹਾਤਮਾ ਜੀ, ਇਹਨਾਂ ਸਾਖਤ ਪੁਰਸ਼ਾਂ ਨੂੰ ਉਪਦੇਸ਼ ਦੇਣਾ ਤਾਂ ਇੱਦਾਂ ਹੈ। ਕੁਝ ਉਦਾਹਰਨਾਂ ਦੇ ਕਰਕੇ ਉਹਨਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਸ਼ਬਦ ਦੇ ਅੰਦਰ। ਕਹਿਣ ਲੱਗੇ ਕੋਈ ਲਾਭ ਨਹੀਂ ਇਹਨਾਂ ਨੂੰ ਜ਼ਬਰਨ ਭਜਨ ਬੰਦਗੀ ਕਰਾਉਣ ਦਾ। ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿਣ ਲੱਗੇ ਇਹਨਾਂ ਸਾਖਤਾਂ ਦੀ ਇੱਦਾਂ ਦੀ ਹਾਲਤ ਹੈ। ਕਹਾ ਸਵਾਨ ਕਉ ਸਿਮਰਤ ਸੁਨਾਏ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਕੂਕਰ ਨੂੰ। ਕਹਿੰਦੇ ਕਿ ਕੁੱਤੇ ਨੂੰ ਜਿਵੇਂ ਸਿਮਰਤੀਆਂ ਪੜ੍ਹ ਕੇ ਸੁਣਾਈ ਜਾਈਏ, ਕੋਈ ਲਾਭ ਥੋੜ੍ਹਾ। ਕਿ ਸਿਮਰਤੀਆਂ ਵਿੱਚ ਇਹੋ ਲਿਖਿਆ ਹੋਇਆ ਇਵੇਂ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਇਸ਼ਨਾਨ ਪਾਨ ਕਰਨਾ ਚਾਹੀਦਾ, ਸੁੱਚ ਪਵਿੱਤਰਤਾ ਰੱਖਣੀ ਚਾਹੀਦੀ ਹੈ। ਤੇ ਕੂਕਰ ਨੂੰ ਥੋੜ੍ਹਾ ਕੋਈ ਲਾਭ ਹੋਵੇਗਾ। ਕੂਕਰ ਨੂੰ ਸੁਣਾਉਣ ਦਾ ਕੋਈ ਫਾਇਦਾ ਥੋੜ੍ਹਾ। ਉਹ ਤਾਂ ਆਖਰਕਾਰ ਉਹ ਜਿੱਦਾਂ ਦੀ ਉਹਨੂੰ ਜੂਨ ਮਿਲੀ ਹੈ, ਜਿੱਦਾਂ ਦੀ ਉਹਦੀ ਕਰਮ ਕਰਿਆ ਉਸੇ ਤਰ੍ਹਾਂ ਹੀ ਚੱਲੇਗਾ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਹਾ ਸਵਾਨ ਕਉ ਸਿਮਰਤ ਸੁਨਾਏ। ਕਹਿੰਦੇ ਕਿ ਸਿਮਰਤੀਆਂ ਦਾ ਪਾਠ ਸੁਣਾਉਣ ਦਾ ਕੂਕਰ ਨੂੰ, ਕੁੱਤੇ ਨੂੰ ਕੀ ਲਾਭ ਹੈ? ਕਿੱਥੇ ਸੁਣਾਉਂਦੇ ਪਏ ਹੋ? ਕਹਾ ਸਾਖਤ ਪਹਿ ਹਰ ਗੁਣ ਗਾਏ। ਇਸੇ ਪ੍ਰਕਾਰ ਕਹਿੰਦੇ ਸਾਖਤ ਬੰਦੇ ਦੇ ਕੋਲ ਕੀ ਹਰੀ ਦੇ ਗੁਣ ਗਾਉਣੇ ਹਨ, ਕੀ ਪਰਮੇਸ਼ਰ ਦੇ ਗੁਣ ਗਾਉਣੇ ਹੈ। ਕੀ ਸਾਖਤ ਬੰਦੇ ਨੂੰ ਆਖਣਾ ਕਿ ਪ੍ਰਮਾਤਮਾ ਦੇ ਗੁਣ ਗਾਇਆ ਕਰ। ਕਹਿੰਦੇ ਕੂਕਰ ਦੀ ਤਰ੍ਹਾਂ, ਜਿਵੇਂ ਕੂਕਰ ਨੂੰ ਸਿਮਰਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੈ ਨਾ, ਉਹਨੂੰ ਭਜਨ ਬੰਦਗੀ ਕਹੀ ਜਾਏ ਕਿ ਇੱਦਾਂ ਭਜਨ ਕਰਿਆ ਕਰ, ਇਵੇਂ ਬੰਦਗੀ ਕਰਿਆ ਕਰ, ਕੋਈ ਲਾਭ ਨਹੀਂ ਹੈ। ਇਹ ਤਾਂ ਕਹਿੰਦੇ ਕਿ ਮਨਮੁਖ ਸਾਖਤ ਪੁਰਸ਼ ਨੂੰ ਕਿਹਾ ਜਾਵੇ ਕਿ ਭਲਿਆ ਜੋ ਸੁੱਚ ਪਵਿੱਤਰਤਾ ਵੀ ਰੱਖਣੀ ਜੀਵਨ ਦੇ ਅੰਦਰ ਬਹੁਤ ਜ਼ਰੂਰੀ ਹੈ, ਉਹ ਸਾਧ ਸੰਗਤ ਜੀ ਨਹੀਂ ਜਾਣੇਗਾ, ਉਹ ਨਹੀਂ ਇਹਨਾਂ ਬਚਨਾਂ ਦੀ ਕਦਰ ਕਰੇਗਾ। ਫਿਰ ਵੀ ਜਾ ਕਰਕੇ ਜੋ ਵਿਸ਼ਿਆਂ ਰੂਪੀ ਗੰਦਗੀ ਨੂੰ ਵਿਸ਼ਟਾ ਦੇ ਵਿੱਚ ਹੀ ਜਾ ਕਰਕੇ ਮੂੰਹ ਪਾਵੇਗਾ। ਇਸ ਪ੍ਰਕਾਰ ਕਹਿੰਦੇ ਸਾਖਤ ਬੰਦੇ ਦੀ ਹਾਲਤ ਹੈ। ਕਹਾ ਸਾਖਤ ਪੈ ਹਰ ਗੁਣ ਗਾਏ। ਕੀ ਹਰੀ ਦੇ ਗੁਣ ਗਾਉਣੇ ਹੈ? ਕੀ ਇਸ ਨੂੰ ਆਖਣਾ ਕਿ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ। ਜਿਵੇਂ ਸਾਧ ਸੰਗਤ ਜੀ, ਜ਼ਰੂਰੀ ਨਹੀਂ ਹੈ ਕਿ ਜੀਵਨ ਦੇ ਅੰਦਰ ਕੋਈ ਲਿਬਾਸ ਭੇਖ ਬਣਾ ਕਰਕੇ ਹੀ ਭਲਾ ਜੋ ਸੱਚਾ ਬਣ ਸਕਦਾ ਹੈ, ਸੱਚ ਦੇ ਮਾਰਗ ਤੇ ਚੱਲ ਸਕਦਾ ਹੈ। ਭੇਖ ਤਾਂ ਕੋਈ ਵੀ ਤਨ ਤੇ ਧਾਰਨ ਕਰ ਸਕਦਾ ਹੈ। ਜਿਵੇਂ ਇੱਕ ਸੰਨਿਆਸੀ ਸੀ ਨਾ, ਭਗਤ ਕਬੀਰ ਸਾਹਿਬ ਜੀ ਨੇ ਉਹਨੂੰ ਬੜਾ ਸਮਝਾਇਆ ਸੀ। ਉਹ ਜੱਟਾਂ ਦੇ ਘਰ ਰਹਿੰਦਾ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਿਆ ਕਰਦਾ। ਕਦੇ ਖੀਰ ਖਾਣੀ, ਕਦੇ ਪੂੜੇ ਖਾਣੇ, ਤੇ ਬੜੇ ਲੋਕ ਉਹਦੀ ਆਓ ਭਗਤੀ ਕਰਦੇ ਕਿ ਸੰਨਿਆਸੀ ਮਹਾਰਾਜ ਨੇ ਇਹ ਉਹ ਸੰਨਿਆਸ ਧਾਰਨ ਕੀਤਾ ਹੋਇਆ, ਪਰ ਭਜਨ ਬੰਦਗੀ ਨਹੀਂ ਸੀ ਕਰਦਾ, ਸੇਵਾ ਸਿਮਰਨ ਨਹੀਂ ਸੀ ਕਰਦਾ। ਤੇ ਬੜੇ ਪਿਆਰ ਦੇ ਨਾਲ ਉਹਨੂੰ ਸਮਝਾਇਆ ਕਿ ਭਜਨ ਕਰਿਆ ਕਰ, ਸਿਮਰਨ ਕਰਿਆ ਕਰ, ਨਹੀਂ ਤੇ ਲੇਖਾ ਦੇਣਾ ਪਵੇਗਾ। ਤਾਂ ਅੱਗੋਂ ਕਹਿੰਦਾ ਜਾ ਜਾ ਜੁਲਾਹਿਆ, ਤੁਹਾਡਾ ਕੰਮ ਹੈ ਨਾਮ ਜਪਣਾ, ਸਾਡਾ ਕੰਮ ਥੋੜੀ ਹੈ। ਅਸੀਂ ਤਾਂ ਅਹੰ ਬ੍ਰਹਮ ਅਸਮੀ ਆ, ਤੁਹਾਡਾ ਕੰਮ ਹੈ ਵਿਹਲਿਆਂ ਦਾ, ਮੈਂ ਕਿਉਂ ਨਾਮ ਜਪਾਂ, ਤੂੰ ਜਪ ਜਾ ਕੇ। ਅੱਗੋਂ ਜਵਾਬ ਦਿੱਤਾ ਭਗਤ ਕਬੀਰ ਸਾਹਿਬ ਜੀ ਨੂੰ, ਪਰ ਬੜੇ ਪਿਆਰ ਦੇ ਨਾਲ ਸਮਝਾਇਆ ਸੀ ਵੀਗਾ। ਕਹਿੰਦੇ ਜੇ ਹੁਣ ਨਹੀਂ ਜਪਣਾ ਤੇ ਕਦੋਂ ਜਪੇਂਗਾ। ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਾਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕੰਧਨ, ਕੋਦਾ ਕੋ ਭੁਸ ਖਾਈ ਹੈ। ਕਹਿਣ ਲੱਗੇ ਇਹ ਸੰਨਿਆਸੀ ਜੇ ਹੁਣ ਨਹੀਂ ਨਾਮ ਜਪਣਾ ਤਾਂ ਕਦੋਂ ਜਪੇਂਗਾ। ਜਦੋਂ ਚਾਰ ਪੈਰ ਲੱਗ ਗਏ, ਮੁਖ ਤੋਂ ਗੂੰਗਾ ਹੋ ਗਿਆ, ਸਿਰ ਤੇ ਦੋ ਸਿੰਗ ਲੱਗ ਗਏ,
ਭਾਵ ਪਸ਼ੂਆਂ ਦੀ ਜੂਨ ਵਿੱਚ ਬਹਿ ਗਏ, ਫੇਰ ਨਹੀਂ ਤੇਰੇ ਤੋਂ ਨਾਮ ਜਪਿਆ ਜਾਣਾ। ਪਰਮੇਸ਼ਰ ਦਾ ਭਜਨ ਕਰਿਆ ਕਰ। ਅੱਗੋਂ ਇੱਕ ਦੀ ਉਹਨੇ ਚਾਰ ਸੁਣਾਈਆਂ ਸਾਖਤਾਂ ਦੀ ਤਰ੍ਹਾਂ। ਤੇ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਚੁਪਤਾ ਧਾਰਨ ਕਰਕੇ ਭਾਵੇਂ ਚਲੇ ਗਏ ਹੈ, ਪਰ ਕੁਝ ਸਮੇਂ ਬਾਅਦ ਉਹ ਸੰਨਿਆਸੀ ਦੀ ਮੌਤ ਹੋ ਗਈ। ਉਹਨਾਂ ਜੱਟਾਂ ਦੇ ਘਰ ਹੀ ਫਿਰ ਗਾਂ ਦਾ ਵੱਛਾ ਬਣ ਕੇ ਜੰਮਿਆ, ਕਿਉਂਕਿ ਲੇਖਾ ਤੇ ਦੇਣਾ ਹੀ ਪੈਣਾ ਸੀ ਨਾ। ਜਿਨ੍ਹਾਂ ਦੇ ਘਰ ਦੇ ਤਰ੍ਹਾਂ ਦੇ ਸਵਾਦ ਲਾ ਕੇ ਪਕਵਾਨ ਛਕਦਾ ਸੀ, ਉਹਨਾਂ ਦੇ ਵੰਡੇ ਦਾ ਭਜਨ ਬੰਦਗੀ ਨਹੀਂ ਸੀ ਕਰਦਾ, ਤੇ ਲੇਖਾ ਤੇ ਫਿਰ ਦੇਣਾ ਹੀ ਪੈਣਾ ਸੀਗਾ ਨਾ। ਤੇ ਫਿਰ ਮਹਾਰਾਜ ਜੀ ਦੇ ਬਚਨ ਹਨ ਭਗਤ ਰਸਨਾ ਦੁਆਰਾ, ਜਨ ਭਗਤਨ ਕੋ ਕਹੋ ਨਾ ਮਾਨੋ, ਕੀਨੋ ਆਪਨੋ ਪਈ ਹੈ। ਕਹਿੰਦੇ ਜੇ ਵਾਹਿਗੁਰੂ ਦੇ ਪਿਆਰੇ ਭਗਤਾਂ ਦਾ, ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦਾ ਬਚਨ ਨਹੀਂ ਨਾ ਮੰਨਿਆ, ਤੇ ਫਿਰ ਆਪਣਾ ਕੀਤਾ ਪਾਉਣਾ ਪੈਂਦਾ। ਜੀਵਨ ਦੇ ਅੰਦਰ ਜੇ ਚੰਗੇ ਪਾਸੇ ਲਾਉਣ ਦੇ ਵਾਸਤੇ ਬੰਦਗੀ ਕਰਨ ਵਾਲੇ ਕਹਿੰਦੇ ਕਿ ਭਲਿਆ ਭਜਨ ਬੰਦਗੀ ਕਰਿਆ ਕਰ, ਸੇਵਾ ਸਿਮਰਨ ਕਰਿਆ ਕਰ, ਜੀਵਨ ਸਫਲਾ ਹੋਊ। ਜੇ ਨਹੀਂ ਬਚਨ ਮੰਨਦੇ ਤੇ ਸਾਧ ਸੰਗਤ ਜੀ ਫਿਰ ਆਪਣਾ ਕੀਤਾ ਪਾਉਣਾ ਹੀ ਪੈਂਦਾ ਹੈ। ਜਦੋਂ ਫਿਰ ਵੱਛਾ ਬਣ ਕੇ ਜਨਮਿਆ, ਵੱਡਾ ਹੋਇਆ, ਹਲ ਜੋਣ ਦੇ ਵਾਸਤੇ ਉਹਨੂੰ ਖੇਤਾਂ ਵਿੱਚ ਲੈ ਕੇ ਗਿਆ ਤੇ ਤੁਰੇ ਹੀ ਨਾ। ਸੁਰਤ ਉੱਥੇ ਕਿ ਟਿਕੀ ਕਿ ਮੈਂ ਤੇ ਇਹਨਾਂ ਦਾ ਸੰਨਿਆਸੀ ਆ। ਉਹ ਸੁਰਤ ਅਜੇ ਵੀ ਉੱਥੇ ਕਿ ਜੇ ਟਿਕੀ ਹੋਈ ਸੀਗੀ। ਤੇ ਜਦੋਂ ਉਹਨੇ ਹੱਥ ਵਿੱਚ ਸੋਟੀ ਲਈ ਤੇ ਬੜਾ ਚੰਗਾ ਮਾਰ ਕੇ ਚੰਮ ਦੇੜਿਆ, ਪਰ ਫਿਰ ਵੀ ਕਿੱਥੇ ਤੁਰੇ ਕਿ ਮੈਂ ਤੇ ਇਹਨਾਂ ਦਾ ਗੁਰੂ ਆ, ਤਾਂ ਮੈਨੂੰ ਗੁਰੂ ਵਾਂਗ ਮੰਨਦੇ ਸਨ। ਫਿਰ ਬਹੁਤ ਲੋਕ ਇਕੱਠੇ ਵੀ ਹੋਏ, ਬੜਾ ਯਤਨ ਕੀਤਾ, ਪਰ ਨਾ ਤੁਰਿਆ। ਭਗਤ ਕਬੀਰ ਸਾਹਿਬ ਜੀ ਤੁਰੇ ਆ ਰਹੇ ਸਨ ਰਸਤੇ ਤੇ। ਕਹਿਣ ਲੱਗੇ ਭਲਿਓ ਕੀ ਕਾਰਨ ਹੈ, ਕਿਉਂ ਇਕੱਠੇ ਹੋਏ ਹੋ? ਕਹਿੰਦੇ ਜੀ ਉਹ ਜੱਟ ਕਹਿੰਦਾ ਮਹਾਰਾਜ ਤੁਰਦਾ ਨਹੀਂ, ਪਤਾ ਨਹੀਂ ਕੀ ਗੱਲ ਹੈ। ਇਹ ਹੁਣ ਵੱਡਾ ਹੋ ਗਿਆ, ਇਹਨੂੰ ਜੋਣ ਦੇ ਵਾਸਤੇ ਖੇਤਾਂ ਵਿੱਚ ਲਿਆਂਦਾ, ਤੁਰਦਾ ਹੀ ਨਹੀਂ ਹੈ। ਤੇ ਉਹਨੂੰ ਤਰਕਾਲਦਰਸ਼ੀ ਸਨ ਭਗਤ ਜੀ, ਉਹਨੂੰ ਪਹਿਚਾਣ ਲਿਆ ਕਿ ਤਾਂ ਉਹ ਸੰਨਿਆਸੀ ਹੈ ਜਿਹਨੂੰ ਅਸੀਂ ਸਮਝਾਇਆ ਸੀ ਕਿ ਭਜਨ ਕਰਿਆ ਕਰ, ਨਹੀਂ ਤੇ ਲੇਖਾ ਦੇਣਾ ਪਵੇਗਾ। ਉਦੋਂ ਬਚਨ ਨਹੀਂ ਮੰਨਿਆ ਤੇ ਹੁਣ ਲੇਖਾ ਦੇਣ ਵਾਸਤੇ ਇੱਥੇ ਆਇਆ। ਫਿਰ ਉਹਦੇ ਕੰਨ ਵਿੱਚ ਕਹਿਣ ਲੱਗੇ ਤੈਨੂੰ ਕਿਹਾ ਸੀ ਨਾ ਕਿ ਭਜਨ ਕਰਿਆ ਕਰ, ਤੂੰ ਨਹੀਂ ਬਚਨ ਮੰਨਿਆ, ਹੁਣ ਲੇਖਾ ਤੇ ਤੈਨੂੰ ਦੇਣਾ ਹੀ ਪੈਣਾ। ਐਵੇਂ ਉੱਠ ਕਰਕੇ ਚੁੱਪ ਕੇ ਤੁਰਿਆ, ਚੱਲ ਖੇਤਾਂ ਵਿੱਚ, ਨਹੀਂ ਤੇ ਤੇਰਾ ਚੰਮ ਉਧੇੜ ਦੇਣਾ ਮਾਰ ਕੇ ਇਸ ਜੱਟ ਨੇ। ਲੇਖਾ ਤੇਰੇ ਤੋਂ ਲੈਣਾ, ਭਾਵੇਂ ਕੁੱਟ ਕੇ ਲਵੇ ਤੇ ਭਾਵੇਂ ਤੂੰ ਉੱਦਾਂ ਦੇ ਦੇਵੇਂ। ਇੰਨੀ ਗੱਲ ਕਹੀ ਤੇ ਭਗਤ ਕਬੀਰ ਸਾਹਿਬ ਜੀ ਪਿੱਛੇ ਹੋ ਗਏ ਤੇ ਉਹ ਸਾਧ ਸੰਗਤ ਜੀ ਉਸੇ ਵੇਲੇ ਉੱਠ ਕੇ ਬਲਦ ਤੁਰ ਪਿਆ। ਜੱਟ ਕਹਿੰਦਾ ਮਹਾਰਾਜ ਕੀ ਕਿਹੜਾ ਮੰਤਰ ਪੜ੍ਹਿਆ ਤੇ ਕੰਨ ਵਿੱਚ? ਕਹਿੰਦੇ ਤੂੰ ਆਪਣਾ ਕੰਮ ਕਰੀ ਚੱਲ। ਇਸ ਪ੍ਰਕਾਰ ਗਰੀਬ ਨਵਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਕਹਾ ਸਾਖਤ ਪਹਿ ਹਰ ਗੁਣ ਗਾਏ। ਕਹਿੰਦੇ ਕੀ ਪਰਮੇਸ਼ਰ ਦੇ ਗੁਣ ਗਾਉਣ ਦੇ ਵਾਸਤੇ ਸਾਖਤਾਂ ਦੇ ਕੋਲ ਆਖਦੇ ਪਏ ਹੋ? ਕਿੰਨਾ ਸਾਧ ਸੰਗਤ ਜੀ ਗਿਰਿਆ ਹੋਇਆ ਜੀਵਨ ਹੋਵੇਗਾ ਸਾਖਤ ਬੰਦੇ ਦਾ, ਜਿਹਨੂੰ ਦੇਖ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਆਪਣਾ ਰਸਤਾ ਹੀ ਬਦਲ ਲੈਣਾ ਚਾਹੀਦਾ। ਉਹਦੇ ਮੱਥੇ ਤੱਕ ਵੀ ਨਾ ਲੱਗੋ ਤੇ ਚੰਗੀ ਗੱਲ ਹੈ। ਹਜੂਰ ਦਾ ਬਚਨ ਪੜ੍ਹਦੇ ਹਨ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਜ਼ਿੰਦਗੀ ਵਿੱਚ ਦਾਗ ਲੱਗ ਜਾਵੇਗਾ ਜੇ ਸਾਖਤ ਬੰਦੇ ਦੀ ਖੋਟੀ ਸੰਗਤ ਕਰ ਲਈ ਤਾਂ। ਇਸ ਲਈ ਕਹਿੰਦੇ ਹਨ, ਭੁੱਲ ਕੇ ਵੀ ਕਹਿੰਦੇ ਸਾਖਤ ਬੰਦੇ ਨੂੰ ਨਹੀਂ ਬਾਰ-ਬਾਰ ਕਹਿਣਾ ਚਾਹੀਦਾ ਕਿ ਨਾਮ ਜਪਿਆ ਕਰ, ਬੰਦਗੀ ਕਰਿਆ ਕਰ। ਇਹ ਗੁਰਮੁਖਾਂ ਦਾ ਸੁਭਾਅ ਹੀ ਹੈ ਕਿ ਜਿਹੜੇ ਜਬਰਨ ਕਿਸੇ ਨੂੰ ਸਾਧ ਸੰਗਤ ਜੀ ਨਹੀਂ ਲਾਉਣਾ ਕਰਦੇ ਕਿ ਨਹੀਂ ਇੱਦਾਂ ਕਰਿਆ ਹੀ ਕਰ, ਕਰਿਆ ਹੀ ਕਰ। ਠੀਕ ਹੈ, ਸਮਝਾਉਣਾ ਵੀ ਹੁੰਦਾ ਹੈ, ਬੰਦਗੀ ਕਰਨ ਵਾਲਿਆਂ ਨੇ ਉਪਦੇਸ਼ ਵੀ ਦੇਣਾ ਹੁੰਦਾ, ਪਰ ਜਿਹੜੇ ਇੱਦਾਂ ਦੇ ਸਾਖਤ ਬੰਦੇ ਆ ਨਾ, ਮਹਾਰਾਜ ਕਹਿੰਦੇ ਕੀ ਉਹਨਾਂ ਦੇ ਅੱਗੇ ਜਾ ਕੇ ਗੁਣ ਗਾਉਣੇ ਆ, ਕੀ ਉਹਨਾਂ ਨੂੰ ਆਖਣਾ ਕਿ ਭਜਨ ਕਰਿਆ ਕਰੋ। ਰਾਮ 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 ਰਮੇ ਰਮ ਰਹੀਐ। ਕਹਿੰਦੇ ਹਨ ਕਿ ਜੋ ਰਾਮ ਰਮਿਆ ਹੋਇਆ ਪਰਮੇਸ਼ਰ ਹੈ, ਸੰਸਾਰ ਰੂਪੀ ਬਾਗ ਦੇ ਅੰਦਰ ਸੁੰਦਰ ਪਰਮਾਤਮਾ ਦਾ ਸਰੂਪ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਰਮੇ ਹੋਏ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ। ਸਾਖਤ ਸਿਓ ਭੂਲ ਨਹੀਂ ਕਹੀਐ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਪ੍ਰੇਮੀ ਜਨੋ, ਸਾਖਤ ਬੰਦੇ ਨੂੰ ਭੁੱਲ ਕੇ ਵੀ ਨਾ ਜ਼ਬਰਦਸਤੀ ਕਹੋ ਕਿ ਤੂੰ ਨਾਮ ਜਪਿਆ ਕਰ, ਬੰਦਗੀ ਕਰਿਆ ਕਰ। ਜਿਹੜਾ ਨਹੀਂ ਮੰਨਦਾ ਤੇ ਉਹਨੂੰ ਜ਼ਬਰਨ ਨਹੀਂ ਕਹਿਣਾ ਕਿ ਤੇ ਜ਼ਰੂਰ ਇਦਾਂ ਕਰ ਹੀ ਕਰ। ਕਿਉਂ ਰੱਬ ਦੇ ਸ਼ਰੀਕ ਬਣਨਾ? ਕਿਉਂ ਪਰਮਾਤਮਾ ਦੇ ਸ਼ਰੀਕ ਬਣਨਾ? ਇਹਦੀ ਪ੍ਰਾਰਬਧ ਹੀ ਇਦਾਂ ਦੀ ਹੈ, ਸੰਸਕਾਰ ਹੀ ਇੰਨੇ ਜ਼ਿਆਦਾ ਮਾੜੇ ਹਨ, ਤੇ ਕਿਉਂ ਉਹਨੂੰ ਜ਼ਬਰਦਸਤੀ ਇੱਧਰ ਲਾਉਣਾ ਹੈ? ਗਰੀਬ ਨਵਾਜ
ਮਹਾਰਾਜ ਕਹਿੰਦੇ ਸਾਖਤ ਸਿਉ ਭੂਲ ਨਹੀਂ ਕਹੀਆ, ਭੁੱਲ ਕਰਕੇ ਵੀ ਸਾਖਤ ਬੰਦੇ ਨੂੰ ਨਹੀਂ ਕਹਿਣਾ ਚਾਹੀਦਾ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ। ਕਹੁਆ ਕਹਾ ਕਪੂਰ ਚਰਾਏ। ਫਿਰ ਕਹਿਣ ਲੱਗੇ ਮਹਾਰਾਜ ਜੇ ਚੰਗੀ ਤਰ੍ਹਾਂ ਸਮਝਾਇਆ ਜਾਵੇ ਫਿਰ ਤਾਂ ਸਮਝੇਗਾ ਹੀ ਨਾ। ਤੇ ਭਗਤ ਕਬੀਰ ਸਾਹਿਬ ਜੀ ਹੋਰ ਵੀ ਉਦਾਹਰਨਾਂ ਦੇ ਕੇ ਕਹਿੰਦੇ ਕਿ ਨਹੀਂ, ਸਾਖਤ ਬੰਦਾ ਨਹੀਂ ਕਦੇ ਵੀ ਸਮਝਦਾ, ਜਿਹੜਾ ਪੱਥਰ ਦੇ ਲਿਆ, ਪਾਣੀ ਵੀ ਜਿੰਨਾ ਮਰਜੀ ਪਿਆਰੇ ਉਹਦੇ ਵਿੱਚੋਂ ਸੁੱਕਾ ਹੀ ਰਹਿੰਦਾ। ਇਦਾਂ ਦੀ ਸਾਖਤਾਂ ਦੀ ਹਾਲਤ ਹੈ। ਕਊਆ ਕਹਾ ਕਪੂਰ ਚਰਾਏ, ਕਹਿੰਦੇ ਹਨ ਕਿ ਕਪੂਰ ਲਿਆ ਕਰਕੇ ਕਊਏ ਨੂੰ ਜੇਕਰ ਖਵਾਲੇ ਜਾਣ, ਚਾੜੇ ਜਾਣ, ਤੇ ਫਿਰ ਕੀ ਉਹ ਪਹਿਲਾਂ ਗੰਦਗੀ ਖਾਣੀ ਛੱਡ ਦੇਵੇਗਾ? ਉਹ ਵਿਸ਼ਟਾ ਖਾਣਾ ਛੱਡ ਦੇਵੇਗਾ? ਆਖਰਕਾਰ ਫਿਰ ਵੀ ਗੰਦਗੀ ਵਿੱਚ ਜਾ ਕਰਕੇ ਚੁੰਝਾਂ ਭਰਦਾ ਰਹਿੰਦਾ। ਕਹਿੰਦੇ ਸਾਖਤਾਂ ਦੀ ਇਦਾਂ ਦੀ ਹਾਲਤ ਹੈ। ਭਾਵੇਂ ਉਹਨਾਂ ਨੂੰ ਕਪੂਰ ਚੜਾਉਣ ਦੀ ਤਰ੍ਹਾਂ ਮਹਾਂਵਾਕਾਂ ਦੇ ਜਿਹੜੇ ਸਾਧ ਸੰਗਤ ਜੀ ਬਚਨ ਵੀ ਉਹਨਾਂ ਨੂੰ ਸੁਣਾਏ ਜਾਣ, ਪਰ ਫਿਰ ਵੀ ਸਾਖਤ ਬੰਦੇ ਦੀ ਹਾਲਤ ਇਦਾਂ ਦੀ ਹੈ, ਉਹ ਕਦਾਚਿਤ ਵੀ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਨੂੰ ਵੀ ਗੰਦਗੀ ਵਿੱਚ ਮੂੰਹ ਮਾਰਨੋਂ ਟਲਦਾ ਨਹੀਂ ਹੈ। ਇਸ ਕਰਕੇ ਕਹਿੰਦੇ ਹਨ ਕਊਆ ਕਹਾ ਕਪੂਰ ਚਰਾਏ। ਕੀ ਲਾਭ ਹੈ ਕਊਏ ਦੀ ਤਰ੍ਹਾਂ ਇਹਨਾਂ ਸਾਖਤਾਂ ਨੂੰ ਇਹ ਮਹਾਂਵਾਕਾਂ ਦੇ ਬਚਨ ਸੁਣਾਉਣੇ ਦਾ? ਕਹਿ ਵਿਸਿਆਰ ਕਉ ਦੂਧ ਪਿਆਏ। ਫਿਰ ਕਹਿੰਦੇ ਕਿ ਜਿਵੇਂ ਸੱਪ ਨੂੰ ਦੁੱਧ ਪਿਲਾਉਣ ਦਾ ਕੀ ਲਾਭ ਹੈ? ਕੋਈ ਲਾਭ ਨਹੀਂ ਹੈ, ਸਗੋਂ ਹਾਨੀਕਾਰਕ ਹੈ। ਹੋਰ ਵੀ ਕਈ ਗੁਣਾ ਵੱਧ ਉਹਦੀ ਜ਼ਹਿਰ ਵੱਧਦੀ ਜਾਂਦੀ ਹੈ। ਇਸ ਪ੍ਰਕਾਰ ਕਹਿੰਦੇ ਜੇ ਨਿਸ਼ਕਾਮ ਕਰਮਾਂ ਰੂਪੀ ਸੱਪ ਦੇ, ਇਹ ਸੱਪ ਦੀ ਤਰ੍ਹਾਂ ਸੰਸਾਰ ਦੇ ਇਹਨਾਂ ਸਾਖਤ ਪੁਰਸ਼ਾਂ ਨੂੰ ਦੁੱਧ ਵੀ ਪਿਲਾਇਆ ਜਾਵੇ ਕਿ ਨਿਸ਼ਕਾਮ ਕਰਮ ਕਰਿਆ ਕਰੋ, ਫਿਰ ਜੀਵਨ ਸਫਲਾ ਹੋਵੇਗਾ। ਪਰ ਫਿਰ ਵੀ ਕਹਿੰਦੇ ਕਿ ਜ਼ਹਿਰ ਦੀ ਤਰ੍ਹਾਂ ਇਹ ਵਿਸ਼ਿਆਂ ਵਿਕਾਰਾਂ ਵੀ ਰੂਪੀ ਗੰਦਗੀ ਦੇ ਵਿੱਚ ਹੀ ਹਰ ਸਮੇਂ ਬਾਰ-ਬਾਰ ਇਹ ਗ੍ਰਸੇ ਰਹਿੰਦੇ ਹਨ। ਇੱਦਾਂ ਦੀ ਸਾਖਤਾਂ ਦੀ ਹਾਲਤ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਹਿ ਵਿਸੀਅਰ ਕਉ ਦੂਧ ਪਿਆਏ। ਜਿਵੇਂ ਗਰੀਬ ਨਵਾਜ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਨਾ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਗੱਲ ਦੀ ਸਾਖੀ ਭਰੀ ਹੈ। ਕਹਿੰਦੇ ਹਨ ਕਿ ਸੱਪੈ ਦੁੱਧ ਪਿਲਾਈ ਹੈ। ਜੇ ਸੱਪਾਂ ਨੂੰ ਦੁੱਧ ਪਿਲਾਈਏ ਤੇ ਫਿਰ ਆਖਰਕਾਰ ਜ਼ਹਿਰ ਹੀ ਉਗਲਣਾ ਕਰਦੇ ਹੈ। ਔਰ ਇਸੇ ਪ੍ਰਕਾਰ ਜੇ ਸਾਧ ਸੰਗਤ ਜੀ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟਿਆਂ ਨੂੰ ਰਾਜ ਭਾਗ ਦੇ ਦੀ ਤੇ ਉਹ ਫਿਰ ਚੱਕੀ ਚੱਟਦਾ ਹੈ ਨਾ ਆ ਕੇ। ਇਸ ਪ੍ਰਕਾਰ ਕੁੱਤੇ ਚੰਦਨ ਲਾਈ ਹੈ, ਪੀ ਸੋ ਕੁੱਤੀ ਧਾਤ। ਜੇ ਕੁੱਤੇ ਨੂੰ ਕਹਿੰਦੇ ਚੰਦਨ ਦਾ ਲੇਪਨ ਕਰ ਦਈਏ, ਚੰਦਨ ਦਾ ਛਿੜਕਾਅ ਵੀ ਭਾਵੇਂ ਕਰ ਦਈਏ, ਪਰ ਉਹਦੀਆਂ ਕਰਮ ਕਰਤੂਤਾਂ ਆਖਰਕਾਰ ਕੂਕਰਾਂ ਵਾਲੀਆਂ ਰਹਿੰਦੀਆਂ ਨਾ। ਇੱਦਾਂ ਦੀ ਕਹਿੰਦੇ ਸਾਖਤ ਜੀਵਾਂ ਦੀ ਹਾਲਤ ਹੈ। ਔਰ ਹਜੂਰ ਨੇ ਉਚਾਰਨ ਕੀਤਾ ਕਹਿ ਵਿਸੀਅਰ ਕਉ ਦੂਧ ਪਿਆਏ। ਕਹਿੰਦੇ ਭਾਵੇਂ ਜ਼ਬਰਦਸਤੀ ਨਿਸ਼ਕਾਮ ਕਰਮਾਂ ਰੂਪੀ ਦੁੱਧ ਵੀ ਪਿਆ ਦਿਓ, ਪਰ ਫਿਰ ਵੀ ਵਿਸ਼ਿਆਂ ਰੂਪੀ ਹੀ ਜ਼ਹਿਰ ਉਗਲਦੇ ਰਹਿੰਦੇ ਹਨ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਫਿਰ ਆਖਰਕਾਰ ਕਹਿੰਦੇ ਮਹਾਰਾਜ ਕੋਈ ਨਾ ਕੋਈ ਢੰਗ ਤਰੀਕਾ ਤੇ ਹੋਵੇਗਾ ਹੀ ਨਾ। ਜਿੱਥੇ ਰੱਬ ਨੇ ਦੋ ਪਹਿਲੂ ਬਣਾਏ ਐ, ਦਿਨ ਰਾਤ, ਚੰਗਾ ਮੰਦਾ, ਭਲਾ ਬੁਰਾ, ਸੁੱਖ ਦੁੱਖ, ਉਸਤਤ ਨਿੰਦਾ, ਤੇ ਇੱਧਰ ਵੀ ਕੋਈ ਨਾ ਕੋਈ ਪਹਿਲੂ ਹੋਵੇਗਾ ਹੀ ਨਾ। ਪਰਮਾਤਮਾ ਨੇ ਕੋਈ ਨਾ ਕੋਈ ਵਿਧੀ ਵਿਧਾਨ ਬਣਾਇਆ ਹੋਵੇਗਾ ਹੀ ਨਾ। ਕੋਈ ਨਾ ਕੋਈ ਢੰਗ ਤਰੀਕਾ ਦੱਸੋ ਭਗਤ ਜੀ, ਤੁਹਾਡੇ ਕੋਲ ਸਾਰੀਆਂ ਜੁਗਤੀਆਂ ਨੇ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਹੈ ਭਲਿਓ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਕਹਿੰਦੇ ਇੱਕੋ ਇੱਕ ਰਸਤਾ ਹੈ, ਜੇ ਸਤ ਸੰਗਤ ਵਿੱਚ ਮਿਲ ਜਾਵੇ ਸਾਖਤ ਬੰਦਾ ਤੇ ਫਿਰ ਉਹਨੂੰ ਵਿਵੇਕ ਬੁੱਧੀ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਵਿਵੇਕ ਬੁੱਧੀ ਦੀ ਦਾਤ ਮਿਲ ਜਾਵੇ ਤੇ ਫਿਰ ਸਾਧ ਸੰਗਤ ਜੀ ਕਹਿਣਾ ਵੀ ਨਹੀਂ ਪਵੇਗਾ ਕਿ ਭਜਨ ਕਰਿਆ ਕਰ, ਚੰਗੇ ਕਰਮ ਕਰਿਆ ਕਰ, ਚੰਗੀ ਸੰਗਤ ਕਰਿਆ ਕਰ। ਫਿਰ ਕਹਿਣ ਦੀ ਲੋੜ ਵੀ ਨਹੀਂ ਪੈਂਦੀ, ਕਿਉਂਕਿ ਬੁੱਧੀ ਮਲੀਨ ਹੋਣੇ ਕਰਕੇ ਹੀ ਮਨੁੱਖ ਮੰਦ ਕਰਮ ਕਰਦਾ ਹੈ। ਬੁੱਧ ਮਲੀਨ ਹੋਣੇ ਕਰਕੇ ਹੀ ਹਰ ਸਮੇਂ ਖੋਟੀ ਸੰਗਤ ਕਰਦਾ ਹੈ, ਖੋਟੇ ਬੋਲ ਬੋਲਦਾ, ਝੂਠ ਬੋਲਦਾ, ਠੱਗੀਆਂ ਮਾਰਦਾ ਤੇ ਚੋਰੀਆਂ ਕਰਦਾ। ਸਾਰੇ ਮਾੜੇ ਕਰਮ ਮਾੜੀ ਬੁੱਧ ਕਰਕੇ ਹੀ ਕਰਦਾ। ਤੇ ਜਦੋਂ ਬੁੱਧ ਮਲੀਨ ਹੋ ਜਾਵੇ ਨਾ ਸਤ ਸੰਗਤ ਵਿੱਚ ਮਿਲਣੇ ਕਰਕੇ, ਮਹਾਰਾਜ ਕਹਿੰਦੇ ਫਿਰ ਕਦੇ ਵੀ ਇਹ ਮੰਦ ਕਰਮਾਂ ਵੱਲ ਖਿਆਲ ਤੱਕ ਵੀ ਨਹੀਂ ਕਰਦਾ, ਕੋਈ ਵਿਚਾਰ ਵੀ ਮਨ ਦੇ ਅੰਦਰ ਮਾੜਾ ਨਹੀਂ ਫੁਰਨਾ ਕਰਦਾ। ਇਸ ਕਰਕੇ ਕਹਿੰਦੇ ਕਿ ਇੱਕੋ ਇੱਕ ਰਸਤਾ, ਇੱਕ ਤਰੀਕਾ ਹੈ ਸਤ ਸੰਗਤ ਵਿੱਚ ਮਿਲਣੇ ਦਾ। ਬੜੀ ਵੱਡੀ ਦਾਤ ਹੈ ਸਤ ਸੰਗਤ ਜੀ, ਗੁਰੂ ਕੀ ਸੰਗਤ ਕਰਨੇ ਦੀ। ਜੇ ਨਿਰਬੁੱਧ ਜੀਵ ਮਨੁੱਖਾਂ ਦੀ ਸੰਗਤ ਕਰਕੇ ਮਨੁੱਖਾਂ ਵਾਲੀ ਬੋਲੀ ਬੋਲ ਸਕਦੇ ਹੈ
ਤੇ ਕੀ ਸਾਖਤ ਬੰਦਾ ਚੰਗੀ ਸੰਗਤ ਕਰਕੇ ਨੇਮ ਤੇ ਪ੍ਰੇਮ ਦੇ ਨਾਲ ਉਹ ਚੰਗਾ ਜੀਵਨ ਨਹੀਂ ਬਣਾ ਸਕਦਾ? ਬਣਾ ਸਕਦਾ ਹੈ। ਗੁਰੂ ਕਿਰਪਾ ਹੋ ਜਾਂਦੀ ਹੈ ਜੇ ਪਿਆਰ ਦੇ ਨਾਲ ਨੇਮ ਤੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜਦਾ ਹੈ। ਜਿਵੇਂ ਸਤ ਸੰਗਤ ਦੇ ਇੱਕ ਮਹਾਤਮਾ ਸੀ, ਉਹਨਾਂ ਨੂੰ ਨਿਉਦਾ ਦਿੱਤਾ ਇੱਕ ਬਾਣੀਏ ਨੇ, ਘਰ ਵਿੱਚ ਤੋਤਾ ਰੱਖਿਆ ਹੋਇਆ ਸੀ, ਪਿੰਜਰੇ ਵਿੱਚ ਬੰਦ ਕਰਕੇ ਰੱਖਿਆ। ਜਿਸ ਵੀ ਕਿਸੇ ਨੇ ਆਉਣਾ ਉਹਨੇ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਣਾ, ਉਹਨੂੰ ਬੋਲੀ ਸਿਖਾਈ ਹੋਈ ਸੀਗੀ। ਤੇ ਮਹਾਤਮਾ ਨੂੰ ਨਿਉਂਦਾ ਦਿੱਤਾ ਬਾਣੀਏ ਨੇ, ਕਹਿੰਦਾ ਜੀ ਮੇਰੇ ਘਰ ਆ ਕੇ ਪਕਵਾਨ ਪ੍ਰਸ਼ਾਦਾ ਛਕਣਾ। ਜਦੋਂ ਆਏ ਹੈ ਤੇ ਇੱਕ ਪੈਰ ਅੰਦਰ ਤੇ ਇੱਕ ਬਾਹਰ ਦਹਲੀਜ਼ ਦੇ ਉੱਪਰ ਹੈ, ਤੇ ਛੱਤ ਤੋਂ ਆਵਾਜ਼ ਆਈ, ਆਓ ਜੀ ਮਹਾਤਮਾ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਬਰੀਕ ਜੀ ਆਵਾਜ਼ ਕੰਨਾਂ ਵਿੱਚ ਪਈ, ਅੱਗੇ ਦੇਖਿਆ ਪਿੱਛੇ ਦੇਖਿਆ, ਕੋਈ ਵੀ ਨਜ਼ਰ ਨਾ ਆਇਆ। ਤੇ ਮਹਾਤਮਾ ਨੇ ਜਦੋਂ ਛੱਤ ਵੱਲ ਦੇਖਿਆ ਤੇ ਸਾਧ ਸੰਗਤ ਜੀ ਪਿੰਜਰੇ ਦੇ ਵਿੱਚ ਤੋਤਾ ਬੰਦ ਸੀਗਾ। ਉਹਨੂੰ ਦੇਖ ਕੇ ਬੜੀ ਹੈਰਾਨਗੀ ਹੋਈ ਤੇ ਉਹ ਮਹਾਤਮਾ ਨੇ ਬੋਲ ਕੇ ਕਹਿੰਦੇ ਕਿ ਇੱਕ ਨਿਰਬੁੱਧ ਜੀਵ ਆ, ਇਹ ਨਿਰਬੁੱਧ ਜੀਵ ਹੁੰਦਾ ਹੋਇਆ ਮਨੁੱਖਾਂ ਦੀ ਸੰਗਤ ਕਰਕੇ ਜੇ ਮਨੁੱਖਾਂ ਵਾਲੀ ਬੋਲੀ ਬੋਲ ਸਕਦਾ ਤੇ ਕੀ ਪਾਪੀ ਬੰਦਾ ਇੱਕ ਪਤਿਤ ਜੀਵ ਆ, ਸਾਖਤ ਬੰਦਾ ਉਹ ਗੁਰਮੁਖਾ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰਕੇ, ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਜੁੜ ਕੇ ਕੀ ਨਾਮ ਨਹੀਂ ਜਪੇਗਾ? ਜ਼ਰੂਰ ਜਪੇਗਾ। ਕਿ ਗੁਰਮੁਖਾਂ ਵਾਲੀ ਬੋਲੀ ਨਹੀਂ ਬੋਲੇਗਾ? ਜ਼ਰੂਰ ਬੋਲੇਗਾ, ਪਰ ਸ਼ਰਤ ਇਹ ਹੈ ਕਿ ਜੇ ਨੇਮ ਤੇ ਪ੍ਰੇਮ ਦੇ ਨਾਲ ਸੰਗਤ ਕਰੇ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਕਹਿੰਦੇ ਨੇ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਕਹਿਣ ਲੱਗੇ, ਇਹ ਪ੍ਰੇਮੀ ਜਨੋ, ਸਤ ਸੰਗਤ ਵਿੱਚ ਮਿਲ ਕੇ ਵਿਵੇਕ ਬੁੱਧੀ ਹੋ ਸਕਦੀ ਹੈ, ਚੰਗੀ ਬੁੱਧ ਸਾਖਤ ਬੰਦੇ ਨੂੰ ਮਿਲ ਸਕਦੀ ਹੈ। ਪਾਰਸ ਪਾਰਸ ਲੋਹਾ ਕੰਚਨ ਸੋਈ। ਜਿਵੇਂ ਕਹਿੰਦੇ ਕਿ ਪਾਰਸ ਦੇ ਸਪਰਸ਼ ਹੋਣੇ ਕਰਕੇ ਲੋਹਾ ਵੀ ਕੰਚਨ ਬਣ ਜਾਂਦਾ ਹੈ, ਸੋਨਾ ਬਣ ਜਾਂਦਾ ਹੈ। ਲੋਹਾ ਜਿਹੜਾ ਹੈ ਸਵਰਨ ਬਣ ਜਾਂਦਾ ਹੈ, 12 ਦਾ ਸ਼ੁੱਧ ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਹਨ ਕਿ ਪਾਰਸ ਰੂਪ ਸਤਿਗੁਰੂ ਜੀ ਦੀ ਚਰਨਾਂ ਦੀ ਸੰਗਤ ਮਿਲ ਜਾਣੀ, ਗੁਰੂ ਚਰਨਾਂ ਦਾ ਸਪਰਸ਼ ਪ੍ਰਾਪਤ ਹੋ ਜਾਣਾ, ਅਥਵਾ ਪਾਰਸ ਰੂਪ ਸੰਗਤ ਦੀ ਜੇਕਰ ਪ੍ਰਾਪਤੀ ਹੋ ਜਾਣੀ ਤੇ ਸਾਧ ਸੰਗਤ ਜੀ ਲੋਹੇ ਦੀ ਤਰ੍ਹਾਂ, ਮਨੂਰ ਲੋਹੇ ਦੀ ਤਰ੍ਹਾਂ ਜਿਹੜਾ ਪਾਪੀ ਬੰਦਾ ਵੀ ਹੈ ਨਾ, ਉਹਦਾ ਵੀ ਉਧਾਰ ਹੋ ਜਾਂਦਾ, ਸੋਨੇ ਦੀ ਤਰ੍ਹਾਂ ਹਿਰਦਾ ਉਹਦਾ ਉਜਲ ਹੋ ਜਾਂਦਾ ਹੈ। ਸਤ ਸੰਗਤ ਦੀ ਬੜੀ ਵੱਡੀ ਸਾਧ ਸੰਗਤ ਜੀ ਮਹਾਨਤਾ ਹੈ, ਕਹਿਣੇ ਕਥਨੇ ਤੋਂ ਬਾਹਰ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਿਲਾਵਲ ਰਾਗ ਵਿੱਚ ਬਚਨ ਹਨ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤੇਰੇ ਭਵਨ ਸੁਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਇਹ ਸਤ ਸੰਗਤ ਦੀ ਮਹਾਨ ਤੇ ਪਰਮ ਵਡਿਆਈ ਹੈ। ਮੁਖ ਉਜਲਾ ਹੋ ਜਾਂਦਾ ਹੈ, ਹਿਰਦਾ ਨਿਰਮਲ ਹੋ ਜਾਂਦਾ ਹੈ, ਲੋਕ ਪਰਲੋਕ ਵਿੱਚ ਜੀਵ ਸੁਹੇਲਾ ਬਣ ਜਾਂਦਾ ਹੈ, ਸਾਰੇ ਪਾਪ ਕਰਮ ਕੱਟੇ ਜਾਂਦੇ ਹੈ। ਮਹਾਰਾਜ ਦੀ ਸਤ ਸੰਗਤ ਦੀ ਐਸੀ ਪਰਮ ਤੇ ਮਹਾਨ ਵਡਿਆਈ ਹੈ। ਇਸ ਲਈ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ, ਪਾਰਸ ਪਰਸ ਲੋਹਾ ਕੰਚਨ ਸੋਈ। ਲੋਹਾ ਵੀ ਕਹਿੰਦੇ ਪਾਰਸ ਸਪਰਸ਼ ਹੋਣੇ ਕਰਕੇ ਕੰਚਨ ਬਣ ਜਾਂਦਾ ਹੈ। ਇਸੇ ਤਰ੍ਹਾਂ ਲੋਹੇ ਦੀ ਤਰ੍ਹਾਂ ਪਾਪੀ ਬੰਦਾ ਸਾਖਤ ਪੁਰਸ਼ ਵੀ ਸਾਧ ਸੰਗਤ ਦੀ ਸ਼ਰਨ ਕਰਨੇ ਕਰਕੇ, ਸਪਰਸ਼ਤਾ ਪ੍ਰਾਪਤ ਕਰਨੇ ਕਰਕੇ ਹਿਰਦੇ ਨੂੰ ਨਿਰਮਲ ਕਰ ਲੈਂਦਾ ਹੈ। ਸਾਖਤ ਸਵਾਨ ਸਭ ਕਰੇ ਕਰਾਇਆ। ਫਿਰ ਕਹਿਣ ਲੱਗੀ ਕਿ ਜਿਹੜਾ ਸਾਖਤ ਹੈ ਨਾ, ਸਵਾਨ ਕੂਕਰ ਦੀ ਤਰ੍ਹਾਂ ਇਹਦਾ ਜੀਵਨ ਹੈ। ਜੋ ਕੁਝ ਵੀ ਸੰਸਾਰ ਦੇ ਅੰਦਰ ਕਰਦਾ ਹੈ, ਜਿੱਦਾਂ ਇਹਦਾ ਮਨ ਕਰਦਾ ਉਸੇ ਤਰ੍ਹਾਂ ਮਨ ਆਈਆਂ ਕਰਦਿਆਂ ਹੋਇਆ ਹੀ ਸੰਸਾਰ ਦੇ ਵਿੱਚ ਕਰਦਾ ਹੈ, ਅਥਵਾ ਕਰੈ ਕਰਾਇਆ। ਕਹਿੰਦੇ ਕਿ ਇਹਦੇ ਮਾੜੇ ਸੰਸਕਾਰ ਹੋਣੇ ਕਰਕੇ ਪ੍ਰਮਾਤਮਾ ਜਿੱਦਾਂ ਇਹਦੇ ਤੋਂ ਕਰਾਉਂਦਾ ਉਸੇ ਤਰ੍ਹਾਂ ਹੀ ਕਰਦਾ ਪਿਆ। ਪਰ ਇਹ ਵਿਚਾਰ ਲੈ ਕਰਕੇ ਰੱਬ ਨੂੰ ਦੋਸ਼ ਨਹੀਂ ਹੁਣ ਦੇਣ ਲੱਗ ਪੈਣਾ ਕਿ ਰੱਬ ਹੀ ਸਾਡੇ ਤੋਂ ਕਰਾਉਂਦਾ ਹੈ, ਪ੍ਰਮਾਤਮਾ ਹੀ ਸਾਡੇ ਤੋਂ ਕਰਾਉਂਦਾ, ਤਾਂ ਅਸੀਂ ਮਾੜੇ ਕਰਮ ਕਰਦੇ ਹਾਂ, ਤਾਂ ਝੂਠ ਬੋਲਦੇ ਹਾਂ, ਠੱਗੀਆਂ ਮਾਰਦੇ ਹਾਂ। ਕਦੇ ਇਹ ਤਾਂ ਵਿਚਾਰ ਸੁਣ ਕਰਕੇ ਕਿਹਾ ਨਹੀਂ ਕਿ ਸਭ ਕੁਝ ਪਰਮੇਸ਼ਰ ਕਰਾਉਂਦਾ, ਜੇ ਚੰਗੇ ਕਰਮ ਕਰਦਾ ਤਾਂ ਉਹ ਵੀ ਰੱਬ ਕਰਾਉਂਦਾ। ਉਦੋਂ ਤਾਂ ਪੂਰਾ ਹੰਕਾਰ ਦੇ ਨਸ਼ੇ ਵਿੱਚ ਆਪਾਂ ਕਹਿੰਦੇ ਕਿ ਨਹੀਂ ਇਹ ਕੰਮ ਮੈਂ ਕੀਤਾ, ਚੰਗਾ ਕੰਮ ਮੈਂ ਕੀਤਾ ਤੇ ਮਾੜਾ ਕੰਮ ਰੱਬ ਨੇ ਕੀਤਾ, ਰੱਬ ਨੂੰ ਸਾਧ ਸੰਗਤ ਜੀ ਦੋਸ਼ ਦੇਣਾ ਇਹ ਨਹੀਂ ਹੈ। ਐਸੇ ਵਿਚਾਰ ਉਹ ਬ੍ਰਹਮ ਬੇਤਿਆਂ ਦੀ ਦ੍ਰਿਸ਼ਟੀ ਦੇ ਵਿੱਚ ਹੁੰਦੇ ਆ। ਚੰਗਾ ਹੋਵੇ ਮੰਦਾ ਹੋਵੇ ਸਭ ਸਮਾਨ ਬਿਰਤੀ ਰੱਖ ਕੇ ਪਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਦੇ ਹੈ, ਸਾਖਤ ਪੁਰਸ਼ਾਂ ਦੇ ਵਾਸਤੇ ਨਹੀਂ ਹੈ। ਗਰੀਬ ਨਵਾਜ
ਹਜੂਰ ਕਹਿੰਦੇ ਨੇ ਸਾਖਤ ਸਵਾਨ ਸਭ ਕਰੇ ਕਰਾਇਆ। ਕੂਕਰ ਦੀ ਤਰ੍ਹਾਂ ਜਿਹੜਾ ਸਾਖਤ ਬੰਦੇ ਦਾ ਜੀਵਨ ਹੈ, ਪਰਮਾਤਮਾ ਪਰਾਰਬਧ ਇੱਦਾਂ ਦੀ ਉਹਦੀ ਬਣਾਈ ਹੋਈ ਪਰਮੇਸ਼ਰ ਨੇ ਜਿਵੇਂ ਕਰਵਾਉਂਦਾ ਹੈ, ਪੂਰਬਲੇ ਸੰਸਕਾਰ ਇੱਦਾਂ ਦੇ ਹਨ, ਉਸੇ ਤਰ੍ਹਾਂ ਹੀ ਕਰਦਾ ਹੈ। ਜੋ ਧੁਰ ਲਿਖਿਆ ਸੋ ਕਰਮ ਕਮਾਇਆ। ਕਹਿੰਦੇ ਹਨ ਕਿ ਜਿਹੜਾ ਧੁਰੋਂ ਹੀ ਪਰਮਾਤਮਾ ਨੇ ਕਰਮ ਲਿਖ ਦਿੱਤਾ ਸੀ ਨਾ, ਉਹ ਕੁਝ ਸਾਖਤ ਬੰਦੇ ਨੇ ਇਹ ਜੀਵਨ ਦੇ ਅੰਦਰ ਕਮਾਇਆ ਹੈ। ਜਿਹੜੇ ਪੂਰਬਲੇ ਜੀਵਨ ਦੇ ਅੰਦਰ ਸੰਚਿਤ ਕਰਮ ਕੀਤੇ ਸਨ, ਉਹਨਾਂ ਕਰਮਾਂ ਦਾ, ਉਹਨਾਂ ਮਾੜੇ ਸੰਸਕਾਰਾਂ ਦਾ ਜ਼ੋਰ ਪੈਣੇ ਕਰਕੇ ਫਿਰ ਮਾੜੇ ਕਰਮ ਕਰਦਾ, ਤਾਂ ਹੀ ਮੰਦ ਕਰਮ ਕਰਦਾ। ਤਾਂ ਹੀ ਇੱਕ ਦੀ ਅੱਗੋਂ ਚਾਰ ਚਾਰ ਸੁਣਾਉਂਦਾ ਕਿ ਨਹੀਂ ਨਹੀਂ, ਮੈਨੂੰ ਭਜਨ ਕਰਨ ਦੀ ਲੋੜ ਨਹੀਂ, ਮੇਰਾ ਮਨ ਸਾਫ਼ ਹੈ। ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਮੇਰਾ ਮਨ ਸਾਫ਼ ਹੈ, ਮੈਂ ਕਿਹੜਾ ਕੋਈ ਨਸ਼ਾ ਪੱਤਾ ਕਰਦਾ। ਤਾਂ ਹੀ ਅੱਗੋਂ ਇੱਕ ਦੀਆਂ ਚਾਰ ਚਾਰ ਸੁਣਾਉਂਦਾ ਨਾ, ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਨਹੀਂ ਤਾਂ ਸਾਧ ਸੰਗਤ ਜੀ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਐਸੀ ਅੰਮ੍ਰਿਤ ਦੀ ਅਮੋਲਕ ਦਾਤ ਜਿਹਨੂੰ ਦੇਵੀ ਦੇਵਤੇ ਵੀ ਲੋਚਦੇ ਫਿਰਦੇ ਆ ਕਿ ਅਸੀਂ ਮਨੁੱਖਾ ਜੀਵਨ ਪਾ ਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਬਣਾ ਲਈਏ, ਪਰ ਸਾਖਤ ਬੰਦਾ ਕਹਿੰਦਾ ਨਹੀਂ, ਮੇਰਾ ਮਨ ਸਾਫ਼ ਹੈ, ਮੈਨੂੰ ਗੁਰੂ ਵਾਲਾ ਬਣਨ ਦੀ ਕੋਈ ਲੋੜ ਨਹੀਂ ਹੈ। ਹਜੂਰ ਕਹਿੰਦੇ ਹਨ ਕਿ ਪੂਰਬਲੀ ਪਰਾਰਬਧ ਕਮਾਏ ਹੋਏ ਕਰਮ ਹੀ ਇੱਦਾਂ ਦੇ ਹੈ, ਜਿੱਦਾਂ ਦੇ ਪਰਮੇਸ਼ਰ ਨੇ ਲਿਖ ਕਰਕੇ ਪਾਏ ਹੈ, ਉਸੇ ਤਰ੍ਹਾਂ ਹੀ ਸਾਖਤ ਜੀਵ ਕਰਮ ਕਮਾਉਂਦੇ ਹਨ। ਅੰਮ੍ਰਿਤ ਲੈ ਲੈ ਨੀਮ ਸੰਚਾਈ। ਫਿਰ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਉਚਾਰਨ ਕੀਤਾ। ਭਗਤ ਕਬੀਰ ਸਾਹਿਬ ਜੀ ਨੇ ਫਿਰ ਉਦਾਹਰਨ ਦੇ ਕਰਕੇ ਬਚਨ ਕੀਤਾ। ਕਹਿਣ ਲੱਗੇ, ਪ੍ਰੇਮੀ ਜਨੋ, ਜੇ ਅਜੇ ਵੀ ਤੁਹਾਡੇ ਮਨ ਵਿੱਚ ਸ਼ੰਕਾ, ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦੇ ਹਾਂ। ਕਹਿੰਦੇ ਦੇਵਤਿਆਂ ਦੇ ਕੋਲ ਅੰਮ੍ਰਿਤ ਵੀ ਲੈ ਕਰਕੇ ਨਾ ਨਿੰਮ ਨੂੰ ਸਿੰਜਣਾ ਕਰੇ। ਨਿੰਮ ਕਿੰਨੀ ਕੌੜੀ ਹੁੰਦੀ ਹੈ ਨਾ, ਨਿੰਮ ਦੀ ਦਾਤਨ ਕਿਤੇ ਕਰਕੇ ਦੇਖਣਾ, ਬੜੀ ਕੜਤਨ ਹੁੰਦੀ ਉਹਦੇ ਵਿੱਚ, ਪਰ ਉਹਦਾ ਲਾਭ ਵੀ ਬੜਾ ਹੈ, ਖੂਨ ਵੀ ਸਾਫ਼ ਕਰਦੀ ਹੈ। ਜੇ ਉਹਦਾ ਸਾਧ ਸੰਗਤ ਜੀ ਅੱਕ ਕੱਢ ਕੇ ਨਾ ਪਾਣੀ ਉਹਨੂੰ ਰਗੜ ਕਰਕੇ ਪੀਤਾ ਜਾਵੇ ਤੇ ਖੂਨ ਵੀ ਸਾਫ਼ ਕਰਦੀ ਹੈ। ਫਿੰਸੀਆਂ ਫੋੜੇ ਨੇ ਉਹਦੇ ਨਾਲ ਹੁੰਦੇ, ਬੜਾ ਲਾਭ ਵੀ ਹੈ ਉਹਦਾ। ਉਹ ਉਦਾਹਰਨ ਦੇ ਕਰਕੇ ਕਹਿੰਦੇ ਹਨ ਕਿ ਦੇਵਤਿਆਂ ਕੋਲ ਅੰਮ੍ਰਿਤ ਲੈ ਕੇ ਜੇ ਨਿੰਮ ਨੂੰ ਸਿੰਚਣਾ ਕਰੇ, ਕਿ ਉਹਦੇ ਵਿੱਚ ਮਿਠਾਸ ਆ ਜਾਊਗੀ? ਨਹੀਂ ਆ ਸਕਦੀ। ਇਸੇ ਤਰ੍ਹਾਂ ਨਿੰਮ ਦੀ ਤਰ੍ਹਾਂ ਜਿਨ੍ਹਾਂ ਦੇ ਅੰਦਰ ਵਿਸ਼ਿਆਂ ਵਿਕਾਰਾਂ ਰੂਪੀ ਕੜਤਨ ਭਰੀ ਹੋਈ ਹੈ ਨਾ ਸਾਖਤਾਂ ਦੇ ਅੰਦਰ, ਭਾਵੇਂ ਅੰਮ੍ਰਿਤਮਈ ਬੋਲ ਵੀ ਉਹਨਾਂ ਨੂੰ ਕਹਿੰਦੀ ਸੁਣਾਈ ਜਾਓ ਸੁਣਾਈ ਜਾਓ, ਪਰ ਨਹੀਂ ਉਹਨਾਂ ਦੀ ਕੜਤਨ ਜਾਂਦੀ। ਉਹ ਕ੍ਰੋਧ ਰੂਪੀ ਕੜਤਨ ਵੀ ਨਹੀਂ ਜਾਂਦੀ, ਹਰ ਸਮੇਂ ਕ੍ਰੋਧੀ ਹੋ ਕਰਕੇ ਰਹਿੰਦੇ ਆ ਤੇ ਅਯੋਗ ਲਫ਼ਜ਼ਾਂ ਦੀਆਂ ਹਰ ਸਮੇਂ ਝਾਖਾ ਹੀ ਮਾਰਦੇ ਰਹਿੰਦੇ ਹਨ ਕਿ ਨਹੀਂ ਭਲਿਓ, ਸਾਨੂੰ ਗੁਰੂ ਵਾਲੇ ਬਣਨ ਦੀ ਕੋਈ ਲੋੜ ਨਹੀਂ ਹੈ। ਪਰ ਸਾਧ ਸੰਗਤ ਜੀ, ਥੋੜ੍ਹਾ ਵਿਚਾਰਨਾ ਚਾਹੀਦਾ ਹੈ। ਜੇ ਸਾਡੇ ਸਤਿਗੁਰੂ ਜੀ ਨੇ ਆਪ ਖੰਡੇ ਬਾਟੇ ਦੀ ਪਾਹਲ ਛਕੀ ਹੈ, ਅੰਮ੍ਰਿਤ ਪਾਨ ਕੀਤਾ, ਤੇ ਕੀ ਸਿੱਖ ਨੂੰ ਲੋੜ ਨਹੀਂ ਹੈ? ਅੱਜ ਦਾ ਸਿੱਖ ਕਹੀ ਜਾਵੇ ਕਿ ਨਹੀਂ, ਮੇਰਾ ਮਨ ਸਾਫ਼ ਹੈ ਜੀ, ਮੈਨੂੰ ਗੁਰੂ ਵਾਲਾ ਬਣਨ ਦੀ ਲੋੜ ਨਹੀਂ ਹੈ, ਮੇਰਾ ਮਨ ਬੜਾ ਸੁੱਚਾ ਹੈ, ਮੈਂ ਕੋਈ ਨਸ਼ਾ ਪੱਤਾ ਵੀ ਸੇਵਨ ਨਹੀਂ ਕਰਦਾ, ਤੇ ਮੈਨੂੰ ਅੰਮ੍ਰਿਤ ਪਾਨ ਕਰਨ ਦੀ ਕੋਈ ਲੋੜ ਨਹੀਂ ਹੈ, ਤੇ ਫਿਰ ਸਤਿਗੁਰੂ ਜੀ ਦੇ ਨਾਲੋਂ ਅਸੀਂ ਜ਼ਿਆਦਾ ਸਿਆਣੇ ਹੋ ਗਏ ਹਾਂ। ਫਿਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲੋਂ ਆਪਣੀ ਸਿਆਣਪ ਅਸੀਂ ਸੰਸਾਰ ਦੇ ਅੰਦਰ ਜਤਨਦੇ ਪਏ ਆ ਨਾ ਕਿ ਅਸੀਂ ਬਹੁਤ ਹੀ ਸਿਆਣੇ ਆ। ਤੇ ਜੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਅੰਮ੍ਰਿਤ ਪਾਨ ਕੀਤਾ, ਸਾਹਿਬਜ਼ਾਦਿਆਂ ਜੀ ਨੇ, ਸਾਰੇ ਪਰਿਵਾਰ ਨੇ ਅੰਮ੍ਰਿਤ ਪਾਨ ਕੀਤਾ, ਤੇ ਸਾਧ ਸੰਗਤ ਜੀ, ਸਿੱਖ ਨੂੰ ਵੀ ਅੰਮ੍ਰਿਤ ਪਾਨ ਜ਼ਰੂਰ ਬਰ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਜੋ ਰਹਿਤਨਾਮਿਆਂ ਦੇ ਵਚਨ ਹਨ ਕਿ ਜਿਹੜਾ ਸ਼ਸਤਰ ਤੇ ਸ਼ਸਤਰਾਂ ਤੋਂ ਬਿਨਾਂ, ਸਾਬਤ ਸੂਰਤ ਹੋਣ ਤੋਂ ਬਿਨਾਂ ਭੇਡਾਂ ਦੀ ਤਰ੍ਹਾਂ ਇਹ ਸਿੱਖ ਦਾ ਜੀਵਨ ਹੈ। ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋਂ ਦੇ ਦਾਰੇ, ਰਹਿਤਨਾਮਿਆਂ ਦੇ ਵਚਨ ਵੀ ਹਨ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਹਿੰਦੇ ਹਨ ਕਿ ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋਂ ਦੇ ਦਾਰੇ, ਸਾਡੇ ਦੀਦਾਰ ਨਹੀਂ ਹੋ ਸਕਦੇ ਸ਼ਸਤਰ ਤੋਂ ਬਿਨਾਂ। ਜਿਹੜਾ ਨਰੰਗ ਭੇਡ ਜਾਣੋ, ਇਹ ਭੇਡਾਂ ਦੀ ਤਰ੍ਹਾਂ ਜਾਣੋ ਕਿ ਸਿੱਖ ਦਾ ਜੀਵਨ ਹੈ। ਤੇ ਸਾਧ ਸੰਗਤ ਜੀ, ਭੇਡ ਨੂੰ ਜਿਹੜਾ ਮਰਜੀ ਕੰਨੋਂ ਫੜ ਕੇ ਉਹਦੇ ਵਾਲ ਮੁੰਨ ਦਿੰਦਾ ਹੈ, ਉਹਦਾ ਕੋਈ ਜੀਵਨ ਹੈ? ਤੇ ਸ਼ੇਰਨੀ ਮੁੱਛ ਨੂੰ ਕੋਈ ਹੱਥ ਲਾ ਕਰਕੇ ਦੱਸੇ ਸਾਂ, ਸਿੰਘ ਨਾਮ ਸ਼ੇਰ ਦਾ ਹੈ। ਤੇ ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ ਨਾਮ ਸਿੰਘ ਬਖਸ਼ਿਸ਼ ਕੀਤਾ ਹੈ, ਖੰਡੇ ਬਾਟੇ ਦੀ ਪਾਹੜ ਛਕਾ ਕਰਕੇ। ਔਰ ਇਸ ਲਈ ਸਾਧ ਸੰਗਤ, ਸਾਨੂੰ ਸੇਧ ਲੈਣੀ ਚਾਹੀਦੀ ਹੈ। ਜੀਵਨ ਦੇ ਅੰਦਰ ਜੇਕਰ ਅਸੀਂ ਪਤਿਤ ਪੁਣੀ ਵਿੱਚ ਹਾਂ, ਨਸ਼ਿਆਂ ਦੇ ਵਿੱਚ ਗਲਤਾਨ ਹਾਂ,
ਇਹਨਾਂ ਦਾ ਤਿਆਗ ਕਰਕੇ ਸਾਬਤ ਸੂਰਤ ਹੋ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ। ਜੋ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਸਾਨੂੰ ਆਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਸਾਨੂੰ ਹੁਕਮ ਹੈ ਤੇ ਹੁਕਮ ਮੰਨਣਾ ਹੀ ਪੈਂਦਾ ਹੈ। ਇਸ ਲਈ ਸਾਨੂੰ ਸਭ ਦੇ ਵਾਸਤੇ ਸਾਂਝਾ ਹੁਕਮ ਇਹ ਹੈ, ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ ਹੈ, ਅੰਮ੍ਰਿਤ ਲੈ ਲੈ ਨੀਮ ਸਿੰਚਾਈ। ਸਮਾਪਤੀ ਦੀਆਂ ਪੰਕਤੀਆਂ ਵਿੱਚ ਉਦਾਹਰਣ ਦੇ ਕਰਕੇ ਸਮਝਾਉਂਦੇ ਕਹਿੰਦੇ ਹਨ ਕਿ ਨਿੰਮ ਨੂੰ ਸਿੰਜਣਾ ਕਰੇ ਭਾਵੇਂ ਅੰਮ੍ਰਿਤ ਲੈ ਕਰਕੇ, ਪਰ ਫਿਰ ਵੀ ਉਹਦੀ ਕੌੜਤਨ ਨਹੀਂ ਜਾਣਾ ਕਰਦੀ। ਕਹਿਤ ਕਬੀਰ ਓਆ ਕੋ ਸਹਿਜ ਨਾ ਜਾਈ। ਕਹਿੰਦੇ ਹਨ ਕਿ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਕਿ ਜਿਹੜੇ ਸਾਖਤ ਜੀਵ ਹੈ ਨਾ, ਉਹਨਾਂ ਦਾ ਜਿਹੜਾ ਮੰਦਾ ਸੁਭਾਅ ਆ ਕਦਾਚਿਤ ਵੀ ਜਾਣਾ ਨਹੀਂ ਕਰਦਾ। ਭਾਵੇਂ ਜਿੰਨਾ ਮਰਜ਼ੀ ਉਹਨੂੰ ਬਾਰ-ਬਾਰ ਕੋਈ ਮੱਥਾ ਮਾਰੀ ਜਾਵੇ, ਬਾਰ-ਬਾਰ ਯਤਨ ਕਰੀ ਜਾਵੇ, ਪਰ ਉਹ ਕਦਾਚਿਤ ਵੀ ਅਡੋਲਤਾ ਭਰੀ ਜੀਵਨ ਨੂੰ ਨਹੀਂ ਧਾਰਨ ਕਰ ਸਕਦੇ। ਉਹਨਾਂ ਦਾ ਮਨ ਹਰ ਸਮੇਂ ਡਗਮਗਾਉਂਦਾ ਹੀ ਰਹਿੰਦਾ ਹੈ। ਔਰ ਇਸ ਪ੍ਰਕਾਰ ਜਿਹੜੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲੈਂਦੇ ਆ, ਗੁਰੂ ਵਾਲੇ ਬਣ ਜਾਂਦੇ ਨੇ, ਪਰਮਾਤਮਾ ਦਾ ਭਜਨ ਕਰਦੇ ਆ, ਸੇਵਾ ਸਿਮਰਨ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿਤ ਕਬੀਰ ਓਆ ਕੋ ਸਹਿਜ ਨਾ ਜਾਈ। ਕਹਿੰਦੇ ਉਹਨਾਂ ਦੇ ਹਿਰਦੇ ਦੀ ਸ਼ਾਂਤੀ, ਸਹਿਜ ਹਿਰਦੇ ਦੀ ਅਡੋਲਤਾ, ਸਹਿਜ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਦੇ ਵੀ ਅਭਾਵ ਨਹੀਂ ਹੁੰਦਾ। ਜੋ ਗੁਰੂ ਵਾਲੇ ਬਣ ਜਾਂਦੇ ਆ, ਪਰਮਾਤਮਾ ਦਾ ਭਜਨ ਕਰਦੇ ਹਨ, ਸਤਿਗੁਰੂ ਜੀ ਐਸੇ ਹਿਰਦੇ ਦੇ ਅੰਦਰ ਅਡੋਲਤਾ ਬਖਸ਼ਿਸ਼ ਕਰ ਦਿੰਦੇ ਆ, ਹਿਰਦਾ ਸੁਮੇਰ ਪਰਬਤ ਦੀ ਤਰ੍ਹਾਂ ਅਡੋਲ ਬਣਾ ਦਿੰਦੇ ਆ। ਜਿੰਨੇ ਮਰਜ਼ੀ ਫਿਰ ਸੰਸਾਰ ਦੇ ਅੰਦਰ ਵਿਸ਼ਿਆਂ ਵਿਕਾਰਾਂ ਦੇ ਝੱਖੜ ਝੁੱਲਦੇ ਰਹਿਣ, ਪਰ ਹਿਰਦਾ ਉਹਨਾਂ ਦਾ ਕਦੇ ਵੀ ਡਗਮਗਾਉਂਦਾ ਨਹੀਂ ਹੈ। ਸਾਧ ਸੰਗਤ ਜੀ, ਇਹ ਗੁਰੂ ਕਿਰਪਾ ਦਾ ਸਦਕਾ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਾਖਤ ਸਵਾਨ ਸਭ ਕਰੇ ਕਰਾਇਆ, ਜੋ ਧੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਓਆ ਕੋ ਸਹਿਜ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।